ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਮਾਰਚ ਦਿਨ ਵੀਰਵਾਰ ਤੇ ਸਾਡੇ ਨਾਲ ਅੱਜ ਟਾਈਮ ਜਿਹੜਾ ਜੀ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੇ ਵੱਲ ਵਧੀਆ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕੀਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਚੌਹਾਨ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰੀਏ ਜੀ ਸ਼ੁਰੂ। ਕੈਪਟਨ ਅਮਰਿੰਦਰ ਨੇ ਚੁੱਕੀ ਸਹੁੰ, 9 ਮੰਤਰੀ ਹੋਣਗੇ ਪੰਜਾਬ ਕੈਬਨਿਟ ਦੇ। ਕੈਪਟਨ ਨੇ ਹਲਫਦਾਰੀ ਲੈ ਲਈ ਆ ਤੇ ਹਲਫਦਾਰੀ ਲੈਣ ਤੋਂ ਬਾਅਦ ਜਾਂ ਇਸ ਤਰ੍ਹਾਂ ਕਹਿ ਲਈਏ ਕਿ ਕੈਪਟਨ ਹੁਣ ਪਿੱਚ ਤੇ ਆ ਗਿਆ ਜੀ। ਤੇ ਪਿੱਚ ਤੇ ਆ ਗਿਆ, ਉਹਦੇ ਸਾਹਮਣੇ ਸਥਿਤੀ ਇਹੋ ਜਿਹੀ ਹੈ ਕਿ 2020 ਖੇਡਣਾ ਪੈਣਾ। ਟੈਸਟ ਵਾਲੀ ਟੁੱਕ ਟੁੱਕ ਕਰ ਨਹੀਂ ਸਕਦਾ, ਸਮਾਂ ਬਹੁਤ ਘੱਟ ਹੈ, ਵਾਅਦੇ ਬਹੁਤ ਜ਼ਿਆਦੇ ਆ ਜੀ। ਹੁਣ ਪਹਿਲਾ ਸ਼ੱਕਾ ਉਹਨੇ ਮਾਰ ਵੀ ਦਿੱਤਾ, ਆਉਂਦਿਆਂ ਹੀ ਪ੍ਰਸ਼ਾਸਨਿਕ ਅਦਲਾ ਬਦਲੀ ਕੀਤੀ ਹੈ। 40-42 IPS PPS ਜਿਹੜੇ ਬਦਲੇ, IS ਕੁਛ 12-13 ਉਹ ਬਦਲੇ। ਆਪਣਾ ਜਿਹੜਾ ਉਹਦਾ ਆਪਦਾ ਲਾਇਆ ਵਾ ਪ੍ਰਿੰਸੀਪਲ ਸਕੱਤਰ, ਉਹ ਬਦਲ ਕੇ ਲਾਇਆ ਤੇਜਵੀਰ ਸਿੰਘ। ਇਸ ਤੋਂ ਇਲਾਵਾ ਸਰਵੇਸ਼ ਕੌਸ਼ਲ ਜਿਹੜਾ ਪ੍ਰਿੰਸੀਪਲ ਸਕੱਤਰ ਸੀ ਸਾਡੇ ਸੂਬੇ ਦਾ, ਜਿਹੜਾ ਬਾਦਲਾਂ ਦਾ ਫਰਮਾਦਾਰ ਸੀਗਾ, ਉਹਨੂੰ ਵੀ ਬਦਲ ਕੇ ਤੇ ਉਹਨੇ ਉਹਦੀ ਥਾਂ ਤੇ ਆਪਦਾ ਬੰਦਾ ਲਾ ਲਿਆ ਕਰਨ ਅਵਤਾਰ ਸਿੰਘ। ਸੋ ਨਾਲ ਦੀ ਨਾਲ ਜਿਸ ਤਰੀਕੇ ਨਾਲ ਇਹ ਸਭ ਕੁਛ ਹੋਇਆ, ਬਹੁਤ ਤੱਤ ਫੱਟ, ਤਾਂ ਉਹ ਤੋਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਭਲੀ ਭਾਂਤ ਜਾਣਦਾ ਹੈ, ਭਲੀ ਭਾਂਤ ਇਸ ਗੱਲ ਨੂੰ ਸਿਆਣਦਾ ਹੈ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਆ, ਮੈਨੂੰ ਕੰਮ ਬਹੁਤ ਸਾਰਾ ਕਰਨਾ ਪਵੇਗਾ ਜਿੰਨੇ ਮੈਂ ਵਾਅਦੇ ਕੀਤੇ ਆ। ਉਸ ਤਰ੍ਹਾਂ ਜੇ ਅੱਜ ਦੇ ਇਸ ਸਮਾਗਮ ਦੀ ਗੱਲ ਕਰੀਏ, ਜਿਹੜਾ ਹਲਫਦਾਰੀ ਦਾ ਸਮਾਗਮ ਸੀ, ਸਾਦਾ ਸਮਾਗਮ ਸੀਗਾ, ਉਸ ਤਰ੍ਹਾਂ ਇਸ ਸਾਦੇ ਸਮਾਗਮ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਇਹੋ ਜਿਹੀਆਂ ਵੀ ਹੋਈਆਂ, ਚਰਚਾ ਉਹਨਾਂ ਤੇ ਕਾਫੀ ਹੋਈ। ਇੱਕ ਤੇ ਇਹ ਆ ਕਿ ਸਾਰੇ ਪੰਜਾਬੀ 'ਚ ਸਹੁੰ ਚੁੱਕ ਗਏ। ਜਦੋਂ ਕਪਤਾਨ ਦੀ ਵਾਰੀ ਆਈ ਤੇ ਉਹਨੇ ਅੰਗਰੇਜ਼ੀ ਦਾ ਲੜ ਫੜ ਲਿਆ, ਸਾਰੇ ਹੈਰਾਨ ਸਨ ਕਿ ਪੁੱਤ ਨੇ ਆਪਦੇ ਦਫ਼ਤਰ ਦੇ ਵਿੱਚੋਂ ਮਾਂ ਬਾਹਰ ਖਿਲਾਰ ਦਿੱਤੀ ਆ। ਦੂਜੇ ਪਾਸੇ ਚਰਚਾ ਇਸ ਗੱਲ ਤੋਂ ਵੀ ਰਹੀ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਚਿੱਟੇ ਕੱਪੜੇ ਪਾ ਕੇ ਗਏ ਸਨ, ਫੂਲਕਾ ਸਾਹਿਬ ਵੀ ਗਏ ਸਨ, ਕਿਉਂਕਿ ਸੱਦਾ ਸੀਗਾ, ਓਪੋਜੀਸ਼ਨ ਦੀ ਧਿਰ ਸੀਗੀ, ਸੱਦੇ ਤੇ ਉਹ ਗਏ ਸਨ, ਪਰ ਦੱਸਦੇ ਆ ਕਿ ਉਹਨਾਂ ਨੂੰ ਉੱਥੇ ਖੜਨ ਲਈ ਜਗ੍ਹਾ ਮਿਲੀ, ਉੱਥੇ ਬਹਿਣ ਲਈ ਕੋਈ ਕੁਰਸੀ ਨਹੀਂ ਮਿਲੀ। ਉਹਨਾਂ ਨੇ ਉਹ ਫੋਟੋ ਹੈ ਜਿਹੜੀ ਪੋਸਟ ਵੀ ਕੀਤੀ ਆਪਣੇ ਪੇਜਾਂ ਤੇ, ਇਹਦੇ ਤੇ ਨੁਕਤਾਚੀਨੀ ਵੀ ਕੀਤੀ। ਕਹਿੰਦੇ ਕਿ ਸਾਡਾ ਮਾਨ ਸਨਮਾਨ ਤੇ ਘੱਟੋ ਘੱਟ ਹੋਣਾ ਚਾਹੀਦਾ ਸੀ, ਅਸੀਂ ਕੋਈ VIP ਟ੍ਰੀਟਮੈਂਟ ਨਹੀਂ ਸਭ ਮੰਗਦੇ, ਘੱਟੋ ਘੱਟ ਸਾਨੂੰ ਬਹਿਣ ਲਈ ਜਗ੍ਹਾ ਦਿੱਤੀ ਜਾਂਦੀ। ਤੇ ਨਾਲ ਕੁਛ ਲੋਕ ਉਹਨਾਂ ਦੇ ਸਮਰਥਕ ਹੈ ਜਿਹੜੇ ਉਹ ਗਿਲਾ ਵੀ ਕਰਦੇ, ਕਹਿੰਦੇ ਪਾਕਿਸਤਾਨ 'ਚ ਜਿਹੜੇ ਮਹਿਮਾਨ ਆਏ ਆ ਉਹਨਾਂ ਲਈ ਕੀਮਤੀ ਸੋਫੇ ਤੇ ਸਾਡੇ ਲੀਡਰਾਂ ਲਈ ਉਹਨਾਂ ਨੇ ਕੁਰਸੀਆਂ ਵੀ ਨਹੀਂ ਲਾਈਆਂ, ਕਮਾਲ ਦੀ ਗੱਲ ਆ। ਪਰ ਇਸ ਤੋਂ ਬਾਅਦ ਅਸਲੀ ਗੱਲ ਸ਼ੁਰੂ ਹੋਈ, ਜਿਵੇਂ ਹੀ ਇਹਨਾਂ ਨੇ ਆਪਣਾ ਸਹੁੰ ਚੁੱਕ ਸਮਾਗਮ ਨਿਬੇੜਿਆ, ਉਸ ਤੋਂ ਬਾਅਦ ਅੱਜ ਮਨਪ੍ਰੀਤ ਬਾਦਲ ਨੇ ਸਾਫ਼ ਕੀਤਾ ਕਿ ਜਿਸ ਤਰ੍ਹਾਂ ਹੀ ਸਾਡੀ ਕੈਬਨਿਟ ਦੀ ਪਹਿਲੀ ਮੀਟਿੰਗ ਹੋਏਗੀ, ਸਾਡੇ ਜਿਹੜੇ 2 ਸਭ ਤੋਂ ਮੁੱਢਲੇ ਟੀਚੇ ਹੋਣਗੇ, ਇੱਕ ਤਾਂ ਇਹ ਕਿ VIP ਕਲਚਰ ਦੇ ਸੰਬੰਧੀ ਅਸੀਂ ਉੱਥੋਂ ਫੈਸਲੇ ਲਵਾਂਗੇ, ਦੂਜਾ ਜਿਹੜਾ ਮਾਫੀਆ ਰਾਜ ਆ ਇਹਦੀਆਂ ਜੜ੍ਹਾਂ ਵੱਢਣ ਲਈ ਅਸੀਂ ਕੁਛ ਕਠੋਰ ਨਿਰਣੇ ਪਹਿਲੀ ਮੀਟਿੰਗ ਦੇ ਵਿੱਚ ਹੀ ਲੈ ਲਵਾਂਗੇ। ਵੈਸੇ ਲਾਲ ਬੱਤੀ ਦਾ ਅੱਜ ਰੇੜਕਾ ਵੀ ਪੈ ਗਿਆ, ਲਾਲ ਬੱਤੀ ਇਹਦੇ ਕਹਿੰਦੇ ਸੀ ਲਾਉਣੀ ਨਹੀਂ। ਮਨਪ੍ਰੀਤ ਬਾਦਲ ਨੇ ਤੇ ਸਰਕਾਰੀ ਗੱਡੀਆਂ ਵੀ ਮੋੜ ਦਿੱਤੀਆਂ, ਆਪਦੇ ਘਰੋਂ ਆਪਦੀ ਗੱਡੀ ਤੇ ਆਇਆ ਤੇ ਆਪਦੀ ਗੱਡੀ ਤੇ ਗਿਆ, ਕੋਈ ਗਨਮੈਨ ਨਹੀਂ, ਕੋਈ ਡਰਾਈਵਰ ਨਹੀਂ। ਪਰ ਚਰਨਜੀਤ ਸਿੰਘ ਚੰਨੀ ਸੀ ਜਿਹੜਾ, ਉਹ ਲਾਲ ਬੱਤੀ ਲਾ ਕੇ ਤੁਰ ਪਿਆ ਮੰਤਰੀ ਬਣਨ ਤੋਂ ਬਾਅਦ। ਤੇ ਜਦੋਂ ਮੀਡੀਆ ਵਾਲਿਆਂ ਨੇ ਘੇਰ ਕੇ ਪੁੱਛਿਆ ਕਿ ਤੁਸੀਂ ਤੇ ਮੈਨੀਫੈਸਟੋ 'ਚ ਆਖਿਆ ਸੀਗਾ ਕਿ ਅਸੀਂ ਲਾਲ ਬੱਤੀ ਨਹੀਂ ਲਾਵਾਂਗੇ, ਉਹਨੇ ਦਵਾ ਦਵ ਲਾ ਕੇ ਤੇ ਮਰੋੜ ਕੇ ਤੇ ਵਿੱਚ ਰੱਖ ਲਈ। ਕਹਿੰਦਾ ਜੀ ਮੈਂ ਤਾਂ ਗਰੀਬ ਬੰਦਾ, ਮੈਂ ਤਾਂ ਅੱਗੇ ਵੀ ਨਹੀਂ ਸੀ ਲਾਲ ਬੱਤੀ ਲਾਉਂਦਾ, ਤਾਂ ਵੇਖ ਲਓ ਹੁਣ ਵੀ ਲਾ ਕੇ ਮੈਂ ਵਿੱਚ ਰੱਖ ਲਈ ਆ। ਸੋ ਇਸ ਤਰ੍ਹਾਂ ਦਾ ਉੱਥੇ ਸਾਰਾ ਕੁਛ ਵਾਪਰਦਾ ਪਿਆ ਸੀਗਾ। ਉਦੋਂ ਮੈਂ ਤੁਹਾਨੂੰ ਦੱਸ ਦਿਆਂ, ਜਿਹਦੇ ਕੋਲ ਡਿਪਾਰਟਮੈਂਟ ਜਿਹੜੇ ਹੋਣਗੇ, ਮੰਤਰਾਲੇ ਹੋਣਗੇ, ਉਹਦੇ 'ਚ ਕੈਪਟਨ ਅਮਰਿੰਦਰ ਸਿੰਘ ਉਹਦੇ ਕੋਲ ਸਭ ਤੋਂ ਭਾਰੇ, ਜਿਵੇਂ ਕਹਿ ਲਈਏ, ਜਾਂ ਸਭ ਤੋਂ ਵਜ਼ਨਦਾਰ
ਪ੍ਰਸ਼ਾਸਕੀ ਕੰਮਾਂ ਵਾਲੇ ਮੰਤਰਾਲੇ ਜਿੱਦਾਂ ਮੁੱਖ ਪ੍ਰਸ਼ਾਸਕੀ ਗ੍ਰਹਿ ਤੇ ਨਿਆਂ ਵਿਭਾਗ, ਵਿਜੀਲੈਂਸ ਤੇ ਹੋਰ ਵਿਭਾਗ ਇਹੋ ਜਿਹੇ ਅਹਿਮ ਮੰਤਰਾਲਿਆਂ ਦੇ ਜਿਹੜੇ ਕੰਮ ਆ ਉਹਦੇ ਕੋਲ ਰਹਿਣਗੇ। ਜੀ ਦੂਜੇ ਪਾਸੇ ਬ੍ਰਹਮ ਮਹਿੰਦਰਾ ਜਿਹੜਾ ਉਹ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਸਾਂਭੇਗਾ, ਮੈਡੀਕਲ ਐਜੂਕੇਸ਼ਨ ਤੇ ਸੰਸਦੀ ਮਾਮਲੇ ਨਾਲ ਵੇਖੇਗਾ। ਨਵਜੋਤ ਸਿੰਘ ਸਿੱਧੂ ਜਿਹਨੂੰ ਬੜੀ ਉਡੀਕ ਸੀ ਕਿ ਸ਼ਾਇਦ ਗੁਣਾ ਪੈ ਜਾਵੇ, ਨੌਗਾ ਪੈ ਜਾਵੇ ਡਿਪਟੀ ਸੀਐਮ ਦਾ, ਪਰ ਉਹਦਾ ਦਾਅ ਲੱਗਾ ਨਹੀਂ ਗਾ, ਉਹਨੂੰ ਕੈਬਨਿਟ ਦੇ ਵਿੱਚ ਹੀ ਥਾਂ ਮਿਲਿਆ। ਵੈਸੇ ਆਪਾਂ ਪਹਿਲਾਂ ਹੀ ਕਹਿਤਾ ਸੀ ਕਿ ਨਵਜੋਤ ਸਿੱਧੂ ਦੇ ਅਸਾਰ ਘਟਿਆ। ਨਵਜੋਤ ਸਿੰਘ ਸਿੱਧੂ ਲੋਕਲ ਗਵਰਨਮੈਂਟ ਦਾ ਟੂਰਿਜ਼ਮ ਵਿਭਾਗ ਦੇਖੇਗਾ, ਜਿਨ੍ਹਾਂ ਨੂੰ ਆਪਾਂ ਸਥਾਨਕ ਸਰਕਾਰਾਂ ਦਾ ਮੰਤਰੀ ਕਹਿ ਦਿੰਦੇ ਹਾਂ, ਨਾਲ ਸੈਰ ਸਪਾਟਾ ਵੀ ਵਧਾਏਗਾ। ਵੈਸੇ ਆਪ ਸੈਰ ਸਪਾਟਾ ਬਹੁਤਾ ਕਰਦਾ, ਇਹਨੂੰ ਹੁਣ ਆਪਦਾ ਘੱਟ ਕਰਕੇ ਇੱਧਰਲੇ ਸੈਰ ਸਪਾਟੇ ਵੱਲ ਧਿਆਨ ਦੇਣ ਦੀ ਜ਼ਰੂਰਤ ਆ। ਮਨਪ੍ਰੀਤ ਬਾਦਲ ਕੋਲ ਖਜ਼ਾਨੇ ਦੀਆਂ ਚਾਬੀਆਂ ਹੋਣਗੀਆਂ। ਸਾਧੂ ਸਿੰਘ ਧਰਮਸੋਤ ਜੰਗਲਾਤ ਵੇਖੇਗਾ, ਨਾਲ ਪ੍ਰਿੰਟਿੰਗ ਤੇ ਸਟੇਸ਼ਨਰੀ ਦਾ ਕੰਮ ਸਾਂਭੇਗਾ। SC BC ਕਲਿਆਣ ਵਿਭਾਗ ਵੀ ਉਹਦੇ ਕੋਲ ਰਹੇਗਾ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਨਾਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਦਾ ਕੰਮ ਦੇਖੇਗਾ। ਰਾਣਾ ਗੁਰਜੀਤ ਸੋਢੀ ਹੈ ਜਿਹੜਾ ਉਹ ਸਿੰਚਾਈ ਤੇ ਬਿਜਲੀ ਵਿਭਾਗ ਸਾਂਭੇਗਾ। ਚਰਨਜੀਤ ਸਿੰਘ ਚੰਨੀ ਲਾਲ ਬੱਤੀਆਂ ਵਾਲਾ ਟੈਕਨੀਕਲ ਐਜੂਕੇਸ਼ਨ ਇੰਡਸਟਰੀਅਲ ਟ੍ਰੇਡਿੰਗ ਦਾ ਇਹ ਕੰਮ ਸਾਂਭੇਗਾ। ਨਾਲ ਜਿਹੜੀ ਸ਼੍ਰੀਮਤੀ ਅਰੁਣਾ ਚੌਧਰੀ ਹੈ ਉਹ ਹਾਇਰ ਐਜੂਕੇਸ਼ਨ ਤੇ ਸਿੱਖਿਆ ਵਿਭਾਗ ਦਾ ਕਾਰਜਕਾਲ ਚਲਾਏਗੀ। ਬੀਬੀ ਰਜ਼ੀਆ ਸੁਲਤਾਨਾ ਜਿਹੜੀ ਉਹ PWD ਤੇ ਸਮਾਜਿਕ ਸੁਰੱਖਿਆ ਦੇ ਵਿਕਾਸ ਦੇ ਕੰਮ ਦੇਖੇਗੀ। ਸੋ ਇਹ ਵਿਭਾਗ ਨੇ ਇਹਨਾਂ 9 ਮੰਤਰੀਆਂ ਦੇ ਕੋਲ। ਸੋ ਟੀਮ ਤਿਆਰ ਆ। ਆਗਾਜ਼ ਵੀ ਕੁੱਲ ਮਿਲਾ ਕੇ ਜਿਵੇਂ ਕਹਿੰਦੇ ਹੁੰਦੇ ਨੇ ਕਿ ਆਗਾਜ਼ ਤੋਂ ਅੱਛਾ ਹੈ ਮੀਆਂ ਅੰਜਾਮ ਖੁਦਾ ਜਾਨੇ। ਆਗਾਜ਼ ਚੰਗਾ ਹੋਇਆ, ਲੋਕਾਂ ਨੇ ਸਿਫਤ ਵੀ ਕੀਤੀ ਹੈ। ਸਾਦਾ ਮੁਰਾਦਾ ਜਿਹੜਾ ਇਹਨਾਂ ਦਾ ਕੰਮ ਸੀਗਾ, ਲਾਲ ਬੱਤੀ ਵਾਲੇ ਕੁਛ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਆ, ਸਭ ਕੁਛ ਠੀਕ ਠਾਕ ਆ। ਪਰ ਲੋਕ ਹੁਣ ਅੱਗੇ ਦੀ ਉਡੀਕ ਕਰ ਰਹੇ ਆ ਕਿ ਅੱਗੇ ਕੀ ਕਰਨਾ ਇਹਨਾਂ ਨੇ, ਅੱਗੇ ਕਿਸ ਤਰ੍ਹਾਂ ਦੇ ਫੈਸਲੇ ਲੈਂਦੇ ਆ। ਹੁਣ ਆਗਾਜ਼ ਨੂੰ ਸਾਰੇ ਠੀਕ ਕਹਿ ਰਹੇ ਆ ਕਿ ਇਹਨਾਂ ਨੇ ਬੋਹਣੀ ਚੰਗੀ ਕੀਤੀ ਆ, ਪਰ ਅੰਜਾਮ ਦੇ ਡਰ ਵੀ ਲੱਗਦਾ ਕਿ ਕਿਤੇ ਉਹ ਨਾ ਹੋਵੇ ਜਿਵੇਂ ਕਹਿੰਦੇ ਕਿ ਖਸਮ ਕੀਤਾ ਪੜਪੁੰਜਾ, ਉਹੀ ਪੱਠੀ ਉਹੀ ਹੁੰਜਾ। ਕੁਝ ਚੰਗੇ ਦੀ ਉਮੀਦ ਕਰਦੇ ਆ ਲੋਕ ਜੀ। ਤੇ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਯੂਪੀ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਲੱਗੇ ਆ ਫਿਰਕੂ ਪਰਚੇ ਮੁਸਲਮਾਨਾਂ ਦੇ ਵਿੱਚ, ਉਸ ਕਰਕੇ ਸਹਿਮ। ਦੇਖੋ ਯੂਪੀ ਦੇ ਵਿੱਚ ਇਲੈਕਸ਼ਨਾਂ ਤੋਂ ਬਾਅਦ ਅਚਾਨਕ ਕੁਝ ਤਬਦੀਲੀਆਂ ਆਈਆਂ ਨੇ। ਫਿਜ਼ਾ ਜਿਹੜੀ ਉਹਦੇ 'ਚ ਖੌਫ ਕਿਤੇ ਨਾ ਕਿਤੇ ਘੁਲਿਆ, ਭੈ ਕਿਤੇ ਨਾ ਕਿਤੇ ਉਸ ਫਿਜ਼ਾ ਦੇ ਵਿੱਚ ਰਲਿਆ ਜੀ। ਬਰੇਲੀ ਦੇ ਲਾਗੇ ਇੱਕ ਪਿੰਡ ਆ ਜਿਆਨਾਗਲਾ, ਉਸ ਪਿੰਡ ਦੇ ਵਿੱਚ ਅਚਾਨਕ ਪੋਸਟਰ ਲੱਗੇ ਆ। ਪੋਸਟਰਾਂ ਦੇ ਥੱਲੇ ਯੋਗੀ ਆਦਿੱਤਿਆਨਾਥ ਦਾ ਨਾਂ ਵੀ ਛਾਪਿਆ ਗਿਆ। ਪੋਸਟਰਾਂ ਦੇ ਵਿੱਚ ਜੋ ਗੱਲਾਂ ਲਿਖੀਆਂ ਗਈਆਂ ਬਹੁਤ ਹੀ ਫਿਰਕੂ ਤੇ ਭੜਕਾਊ ਹੈ ਜੀ। ਉਹਨਾਂ ਦੇ ਵਿੱਚ ਲਿਖਿਆ ਗਿਆ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਰਕਾਰ ਭਾਜਪਾ ਦੀ ਆ ਗਈ ਆ। ਹੁਣ ਇੱਥੇ ਹਿੰਦੂ ਉਹੀ ਕਰਨਗੇ ਜੋ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਮੁਸਲਮਾਨਾਂ ਨਾਲ ਕਰਦਾ ਪਿਆ। ਨਾਲ ਵਾਰਨਿੰਗ ਦੱਸੀ ਗਈ ਹੈ ਕਿ ਤੁਸੀਂ ਇਸ ਪਿੰਡ ਨੂੰ ਛੱਡ ਕੇ ਤੇ ਆਪਦਾ ਡੰਡਾ ਡੋਰਾ ਕਿਤੇ ਹੋਰ ਲੈ ਜਾਓ, ਨਹੀਂ ਤੇ ਫਿਰ ਨਤੀਜੇ ਤੁਹਾਡੇ ਵਿਰੁੱਧ ਨਿਕਲਣਗੇ, ਨਤੀਜੇ ਤੁਹਾਡੇ ਲਈ ਚੰਗੇ ਨਹੀਂ ਹੋਣਗੇ। ਜਿਹੜੇ ਉੱਥੇ ਮੁਸਲਮਾਨ ਰਹਿੰਦੇ ਉਸ ਪਿੰਡ ਦੇ ਵਿੱਚ ਉਹ ਕਾਫੀ ਘਬਰਾਏ ਹੋਏ ਆ। ਉਸ ਤਰ੍ਹਾਂ ਪੁਲਿਸ ਵਾਲੇ ਕਹਿੰਦੇ ਆ ਜੀ ਕਿ ਅਸੀਂ ਜਾਂਚ ਕਰਾਂਗੇ, ਪੜਤਾਲ ਕਰਾਂਗੇ, ਪਰ ਉੱਥੇ ਕੋਈ ਪਰਚਾ ਇੱਕ ਅੱਧਾ ਨਹੀਂ ਲੱਗਿਆ। ਪਰਚੇ ਬਹੁਤ ਸਾਰੇ ਲੱਗੇ ਆ, ਕੁਛ ਹੱਦ ਪਾੜ ਵੀ ਦਿੱਤੇ ਗਏ ਆ, ਕੁਛ ਪੁਲਿਸ ਨੇ ਆ ਕੇ ਹਟਾ ਵੀ ਦਿੱਤੇ ਗਏ ਆ। ਪਰ ਜਿਹੜੀ ਉੱਥੋਂ ਦੀ ਮੁਸਲਿਮ ਕਮਿਊਨਿਟੀ ਆ ਉਹ ਕਿਤੇ ਨਾ ਕਿਤੇ ਡਰ ਦੇ ਸਾਏ ਹੇਠ ਆ, ਡਰ ਦੇ ਪਰਛਾਵੇਂ ਹੇਠ ਆ। ਕਿਉਂਕਿ ਜਿਸ ਤਰੀਕੇ ਨਾਲ ਚੋਣ ਜਿੱਤੀ, ਚੋਣ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਇਹ ਪਰਚੇ ਲੱਗ ਗਏ। ਹਾਲੇ ਕਿ ਉੱਥੇ ਸਰਕਾਰ ਹੈ ਜਿਹੜੀ ਉਹ ਹੋਂਦ ਦੇ ਵਿੱਚ ਨਹੀਂ ਆਈ, ਹਾਲੇ ਸਰਕਾਰ ਉਹ ਗਠਿਤ ਨਹੀਂ ਹੋਈ, ਪਰ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਫਿਰਕੂ ਤਣਾਅ ਪੈਦਾ ਹੋ ਜਾਣਾ ਇਹ ਸੰਕੇਤ ਦਿੰਦਾ ਕਿ ਆਉਣ ਵਾਲੇ ਦਿਨਾਂ 'ਚ ਯੂਪੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਦੋਂ ਚੱਲੇਗੀ ਤਾਂ ਉਦੋਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸਾਨੂੰ ਵੇਖਣੀਆਂ ਪੈਣਗੀਆਂ। ਸਾਨੂੰ ਉਹ ਚੀਜ਼ਾਂ ਹੋ ਸਕਦਾ ਕਿ ਇਹ ਵੀ ਹੋਵੇ ਕਿ ਹੰਡਾਉਣੀਆਂ ਵੀ ਪੈ ਜਾਣ। ਸੋ ਇਹ ਉੱਥੇ ਬਹੁਤ ਇੱਕ ਵੱਡੀ ਸਮੱਸਿਆ ਰਹਿਣ ਵਾਲੀ ਹੈ ਕਿ ਹਿੰਦੂ ਮੁਸਲਿਮ ਏਕਤਾ ਹੈ ਜਿਹੜੀ ਉਹ ਕਿੰਨੀ ਕੁ ਸੁਰੱਖਿਅਤ ਰਹਿੰਦੀ ਹੈ ਇਸ ਸਰਕਾਰ ਦੇ ਵਿੱਚ। ਇਹ ਸਭ ਤੋਂ ਵੱਡਾ ਸਵਾਲ ਉੱਥੇ ਖੜਾ ਹੋਵੇਗਾ। ਉਸ ਤਰ੍ਹਾਂ ਦੇਖੋ ਅਸੀਂ ਕਹਿੰਦੇ ਹਾਂ ਕਿ ਫਲਾਂ ਦੇਸ਼ ਦੇ ਵਿੱਚ ਸਾਡੇ ਬੰਦੇ ਨਾਲ ਆਹ ਧੱਕਾ ਹੋ ਗਿਆ। ਅਸੀਂ ਕਸ਼ਮੀਰੀ ਪੰਡਤਾਂ ਦੀ ਵੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਘਰ-ਬਾਰ ਛਡਾਏ ਗਏ। ਅਸੀਂ ਪੰਜਾਬੀ ਸਿੱਖਾਂ ਦੀ ਵੀ ਗੱਲ ਕਰਦੇ ਜਿਨ੍ਹਾਂ ਨੂੰ ਮਜਬੂਰ ਹੋ ਕੇ ਚਾਹੇ ਪੁਲਿਸ ਹੱਥੋਂ ਚਾਹੇ ਕਿਸੇ ਹੋਰ ਦੇ ਹੱਥੋਂ ਆਪਣਾ ਮੁਲਕ ਛੱਡਣਾ ਪਿਆ, ਕਿ ਘਰ-ਬਾਰ ਛੱਡਣਾ ਬੜਾ ਔਖਾ। ਅਤੇ ਹੁਣ ਜੇਕਰ ਇਸ ਤਰ੍ਹਾਂ ਸਭ ਕੁਛ ਕਰਾਇਆ ਜਾ ਰਿਹਾ
ਕਿਸੇ ਤੋਂ ਜਾਂ ਕਿਸੇ ਨੂੰ ਮਜਬੂਰ ਕੀਤਾ ਜਾ ਰਿਹਾ ਜਾਂ ਕਿਸੇ ਤੋਂ ਇਸ ਤਰ੍ਹਾਂ ਕਰਵਾਇਆ ਜਾ ਰਿਹਾ ਕਿ ਇਸ ਘੱਟ ਗਿਣਤੀ ਨੂੰ ਤੁਸੀਂ ਖੌਫ ਦੇ ਸਾਏ ਹੇਠ ਲਿਆਓ, ਤਾਂ ਇਹ ਮੰਦਭਾਗਾ। ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਕਿ ਕੀ ਇਹ ਕਿਸੇ ਦੀ ਸ਼ਰਾਰਤ ਆ ਜਾਂ ਕਿਸੇ ਨੇ ਜਾਣ ਬੁੱਝ ਕੇ ਕਿਸੇ ਨੂੰ ਡਰਾਉਣ ਲਈ, ਕਿਸੇ ਦੀਆਂ ਜ਼ਹਿਨੀਅਤ ਦੇ ਵਿੱਚ ਕਿਸੇ ਡਰ ਦੀ ਭਾਵਨਾ ਲਿਆਉਣ ਦੀ, ਉਸ ਭਾਵਨਾ ਨਾਲ ਕੰਮ ਕੀਤਾ। ਸਾਰਾ ਕੁਛ ਪੜਤਾਲਿਆ ਜਾਣਾ ਚਾਹੀਦਾ ਔਰ ਜੋ ਉੱਥੋਂ ਦੀ ਕਮਿਊਨਿਟੀ ਹੈ ਉਸ ਪਿੰਡ ਦੀ, ਉਹਨੂੰ ਸੁਰੱਖਿਆ ਦੇਣੀ ਚਾਹੀਦੀ ਹੈ ਔਰ ਇਹ ਸੰਦੇਸ਼ ਦੇਣਾ ਚਾਹੀਦਾ ਹੈ। ਉਹ ਜਿਵੇਂ ਸਾਡੇ ਇੱਥੇ ਰਾਹਤ ਇੰਦੌਰੀ ਨੇ ਕਿਹਾ ਸੀਗਾ कि सभी का खून है शामिल यहाँ की मट्टी में, किसी के बाप का हिंदुस्तान थोड़ी है। सो ਇਹ ਦੱਸਣਾ ਪਵੇਗਾ ਕਿ ਇਹ ਕਿਸੇ ਦੇ ਬਾਪ ਦਾ ਹਿੰਦੁਸਤਾਨ ਨਹੀਂ ਹੈ ਕਿ ਜਿਹੜਾ ਵੀ ਆਵੇ ਕੋਈ ਸਾਡੀ ਸਰਕਾਰ ਆ ਗਈ ਤੇ ਚੱਕ ਲਓ ਤੁਸੀਂ ਆਪਦਾ ਜੁਲੀ ਬਿਸਤਰਾ ਬਾਹਰ ਹੋ ਜਾਓ। ਇਸ ਤਰ੍ਹਾਂ ਤੇ ਸਰਕਾਰਾਂ ਬਦਲਦੀਆਂ ਹੀ ਰਹਿੰਦੀਆਂ। ਇੱਕ ਰਾਜ ਦੇ ਵਿੱਚ ਕਿਸੇ ਦੀ ਆ ਗਈ, ਦੂਜੇ ਪ੍ਰਾਂਤ ਦੇ ਵਿੱਚ ਕਿਸੇ ਦੀ ਆ ਗਈ, ਤੇ ਇਸ ਤਰ੍ਹਾਂ ਤੇ ਫਿਰ ਬਹੁਤ ਉਤਲ ਪੁਤਲ ਹੋ ਜਾਏਗੀ। ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਥੋੜ੍ਹਾ ਜਿਹਾ ਸੋਚਣਾ ਪਵੇਗਾ ਕਿ ਤੁਸੀਂ ਬੇਸ਼ੱਕ ਤਖਤ ਤੇ ਬੈਠ ਗਏ ਹੋ, ਪਰ ਇਹ ਯਾਦ ਰੱਖਿਓ ਤਖਤ ਤੋਂ ਤਖਤੇ ਦਾ ਫਾਸਲਾ ਜਿਹੜਾ ਉਹ ਬਹੁਤੀ ਦੂਰ ਦਾ ਨਹੀਂ ਹੁੰਦਾ। ਜਨਤਾ ਤਖਤ ਤੇ ਵੀ ਬਿਠਾ ਦਿੰਦੀ ਹੈ ਤੇ ਇਹੋ ਜਨਤਾ ਫਿਰ ਤਖਤੇ ਤੇ ਵੀ ਲੈ ਜਾਂਦੀ ਹੈ। ਤਖਤੇ ਤਖਤੇ 'ਚ ਬਸ ਸਿਰਫ ਤੇ ਸਿਰਫ ਇੱਕ ਲਾਂਘ ਦਾ ਹੀ ਫਰਕ ਹੈ ਇਸ ਰਾਜਨੀਤੀ 'ਚ। ਬਿਲਕੁਲ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਵੀ ਕਿਸਾਨਾਂ ਨੇ ਅੱਧ ਨੰਗੇ ਹੋ ਕੇ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ। ਇਹ ਕਿਸਾਨਾਂ ਦੀ ਕਹਾਣੀ, ਉਹ ਇੱਕ ਕਵਿਤਾ ਹਿੰਦੀ ਦੀ, ਉਹਦੇ ਵਿੱਚ ਬਹੁਤ ਪਹਿਲਾਂ ਕਿਸੇ ਕਵੀ ਨੇ ਬਿਆਨ ਦਿੱਤੀ ਸੀ ਕਿ ਜ਼ਮੀਨ ਜਲ ਚੁੱਕੀ ਹੈ, ਆਸਮਾਨ ਬਾਕੀ ਹੈ, सूखे कुएं तुम्हारा इम्तिहान बाकी है, बरस जाना इस बार वक्त पर ऐ मेघा, किसी का मकान गिरवी है, किसी का ਲਗਾਨ ਬਾਕੀ ਹੈ। ਇਹ ਜਿਹੜੇ ਕਿਸਾਨ ਸਨ ਨਾ, ਇਹ ਅੱਜ ਪ੍ਰਦਰਸ਼ਨ ਕਰਨ ਆਏ, ਇਹ ਤਮਿਲਨਾਡੂ ਦੇ ਕਿਸਾਨ ਸੀਗੇ। ਤਮਿਲਨਾਡੂ ਦੇ ਵਿੱਚ ਅੰਮਾ ਚਲੇ ਗਈ ਤੇ ਚਨੰਮਾ ਜੇਲ੍ਹ ਚਲੇ ਗਈ। ਇਹ ਉੱਥੇ ਹੁਣ ਤਮਿਲਨਾਡੂ ਦੇ ਵਿੱਚ ਕਿਸਾਨ ਵੀ ਹੈ ਜਿਹੜੇ, ਉਹ ਵੀ ਆਪਣੇ ਆਪ ਨੂੰ ਨਾ ਥੋੜ੍ਹਾ ਜਿਹਾ ਲਾਵਾਰਸ ਜਿਹਾ ਤੇ ਲਾਚਾਰ ਜਿਹਾ ਮਹਿਸੂਸ ਕਰਦੇ ਆ ਜੀ। ਇਹ ਕਿਸਾਨ ਆਏ, ਬਜ਼ੁਰਗ ਕਿਸਾਨ ਹੈ, ਜਦੋਂ ਉਹਨਾਂ ਦੇ ਚਿਹਰਿਆਂ ਲਵੇਨੇ ਆ ਝੁਰੜੀਆਂ ਹੀ ਝੁਰੜੀਆਂ ਤੇ ਉਹ ਅੱਧ ਨੰਗੇ ਪ੍ਰਦਰਸ਼ਨ ਕਰਦੇ ਕਿਸਾਨ ਇਸ ਤਰ੍ਹਾਂ ਜਾਪਦੇ ਆ ਜਿਸ ਤਰ੍ਹਾਂ ਪਿੰਜਰ ਕਬਰਾਂ ਦੇ ਵਿੱਚੋਂ ਉੱਠ ਕੇ ਤੇ ਆ ਕੇ ਲਾਈਨ 'ਚ ਲੱਗੇ ਹੋਣ ਕਿ ਸਾਡਾ ਹੱਕ ਦੇ ਦਿਓ, ਮਿਹਨਤ ਜੀ ਕਰਦੇ ਹੋਣ। ਇਸ ਤਰ੍ਹਾਂ ਦਾ ਉਹ ਦ੍ਰਿਸ਼ ਸੀਗਾ। ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਰਾਜ ਕਰਮਵੀਰ ਸਿੰਘ ਜੀ, ਉਹਨਾਂ ਪ੍ਰਦਰਸ਼ਨ ਕਰਨ ਵਾਲਿਆਂ ਦੇ ਗਲ ਦੇ ਵਿੱਚ ਇੱਕ ਖੋਪੜੀਆਂ ਦੀ ਮਾਲਾ ਸੀ। ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਆਹ ਕੀ ਤੁਸੀਂ ਭੂਤਾਂ ਵਾਲਾ ਕੰਮ, ਜਿਵੇਂ ਭੂਤ ਕੱਢਣ ਵਾਲੇ ਤਾਂਤਰਿਕ ਜੇ ਕਰਦੇ, ਕੀ ਕਰੀ ਫਿਰਦੇ ਹੋ? ਤੇ ਉਹਨਾਂ ਨੇ ਦੱਸਿਆ, ਉਹਨਾਂ ਆਖਿਆ ਕਿ ਇਸ ਤਰ੍ਹਾਂ ਨਾ ਕਹੋ, ਇਹ ਉਹਨਾਂ ਕਿਸਾਨਾਂ ਦੀਆਂ ਖੋਪੜੀਆਂ ਜਿਹੜੇ ਇੱਥੋਂ ਮਰ ਚੁੱਕੇ ਆ, ਕਰਜ਼ੇ ਦੇ ਬੋਝ ਹੇਠ ਦੱਬ ਕੇ ਜਾਂ ਉੱਥੇ, ਕਿਉਂਕਿ ਅੱਜ ਜਿਹੜਾ ਦੌਰ ਚੱਲਦਾ ਪਿਆ ਨਾ ਰਾਜ ਕਰਮਵੀਰ ਸਿੰਘ ਜੀ, ਇਸ ਦੌਰ ਦੇ ਵਿੱਚ 140 ਸਾਲਾਂ ਦੇ ਇਤਿਹਾਸ 'ਚ ਸਭ ਤੋਂ ਵੱਡਾ ਸੋਕਾ ਚੱਲਦਾ ਪਿਆ ਤਮਿਲਨਾਡੂ 'ਚ। ਬਹੁਤ ਭਿਆਨਕ ਹਾਲਾਤ ਨੇ। ਸਾਡਾ ਮੀਡੀਆ ਉੱਧਰ ਜਾਂਦਾ ਹੀ ਨਹੀਂ ਦੱਖਣ ਦੇ ਰਾਜਾਂ ਵੱਲ, ਕਿਉਂਕਿ ਉੱਥੇ ਭਾਰਤੀ ਜਨਤਾ ਪਾਰਟੀ ਹੈ ਨਹੀਂ। ਜਿੱਥੇ ਭਾਰਤੀ ਜਨਤਾ ਪਾਰਟੀ ਹੈ ਨਹੀਂ, ਉੱਥੋਂ ਇਸ਼ਤਿਹਾਰ ਨਹੀਂ ਮਿਲਣੇ, ਉੱਥੋਂ ਮਸ਼ਹੂਰੀ ਨਹੀਂ ਮਿਲਣੀ ਤੁਹਾਡੇ ਚੈਨਲ ਨੂੰ, ਉੱਧਰ ਰੁਖ ਹੀ ਨਹੀਂ ਕਰਦੇ। ਸੋ ਇਹ ਬੜੀ ਵੱਡੀ ਸਮੱਸਿਆ ਹੈ ਇਸ ਸਮੇਂ ਤਮਿਲਨਾਡੂ ਦੇ ਵਿੱਚ ਕਿ ਬਹੁਤ ਭਿਅੰਕਰ ਸੋਕਾ ਪਿਆ। ਉੱਥੇ ਕਿਸੇ ਦੀ ਬਾਤ ਹੀ ਨਹੀਂ ਪੁੱਛੀ ਜਾ ਰਹੀ। ਇਹਨਾਂ 4-5 ਮਹੀਨਿਆਂ 'ਚ ਉੱਥੇ 400 ਕਿਸਾਨ ਹੈ ਜਿਹੜਾ ਮਰ ਚੁੱਕਾ ਹੈ। ਉਹਨਾਂ ਕਿਸਾਨਾਂ ਦੀਆਂ ਖੋਪੜੀਆਂ ਜਿਹੜੀਆਂ ਉਹ ਉਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਹੋਈਆਂ ਸੀ ਕਿ ਆਹ ਦੇਖੋ ਸਾਡੇ ਨਾਲ ਦੇ ਆਹ ਖੋਪੜੀਆਂ 'ਚ ਤਬਦੀਲ ਹੋ ਗਏ ਆ, ਤੇ ਜੇ ਤੁਸੀਂ ਆਪਣੀਆਂ ਖੋਪੜੀਆਂ ਦੇ ਵਿੱਚ ਕੋਈ ਥੋੜ੍ਹੀ ਬਹੁਤੀ ਦਇਆ ਨਾ ਭਰੇ ਤੇ ਫਿਰ ਅਸੀਂ ਵੀ ਇਹਨਾਂ ਖੋਪੜੀਆਂ ਦੇ ਵਿੱਚ ਹੀ ਤਬਦੀਲ ਹੋ ਜਾਵਾਂਗੇ। ਉਂਝ ਸਾਡੇ ਇੱਥੇ ਭਾਰਤ ਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਬਹਿਸ ਚੱਲ ਪਈ ਹੈ, ਅੱਜ ਸੰਸਦ ਦੇ ਵਿੱਚ ਵੀ ਮੁੱਦਾ ਉੱਠਿਆ ਕਿ ਕਿਸਾਨਾਂ ਦਾ ਕੁਛ ਕਰੋ। ਯੂਪੀ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਯੂਪੀ ਦੇ ਵਿੱਚ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਆਉਂਦਿਆਂ ਮਾਫ਼ ਕਰ ਦਿਆਂਗੇ। ਅੱਜ ਇਸ ਗੱਲ ਨੂੰ ਲੈ ਕੇ ਸਵਾਲ ਖੜਾ ਹੋਇਆ। ਇਹਨਾਂ ਨੇ ਕਿਹਾ ਜੀ ਹਾਂਜੀ ਕਰਾਂਗੇ, ਪਰ ਜਿੱਥੋਂ ਤੱਕ ਅੰਦਰੂਨੀ ਰਿਪੋਰਟਾਂ, ਇਹਨਾਂ ਨੇ 9,000 ਕਰੋੜ ਮਸਾਂ ਮਾਫ਼ ਕਰਨਾ, ਜਦ ਕਿ ਉੱਥੇ ਜ਼ਰੂਰਤ ਹੈ 80,000 ਜਾਂ 90,000 ਕਰੋੜ ਰੁਪਈਆ ਮਾਫ਼ ਕਰਨ ਦੀ। ਸੋ ਮਾੜਾ ਮੋਟਾ ਇਹਨਾਂ ਨੇ ਬਸ ਫਾਰਮੈਲਿਟੀ ਜੀ, ਖਾਨਾ ਪੂਰਤੀ ਜੀ ਕਰਨੀ ਜੇ ਕੀਤੀ ਵੀ। ਉਹਦੇ 'ਚ ਵੀ ਆਹ ਹੁਣੇ ਮੈਂ ਦੇਖਦਾ ਪਿਆ ਸਾਂ ਕਿ SBI ਦੀ ਜਿਹੜੀ ਮੁਖੀ ਹੈ ਬੀਬੀ ਅਰੁੰਧਤੀ ਭੱਟਾਚਾਰੀਆ, ਉਹਦਾ ਬਿਆਨ ਆ ਗਿਆ ਕਿ ਜੇ ਕਿਸਾਨਾਂ ਦੀ ਕਰਜ਼ ਮਾਫ਼ੀ ਹੋਏਗੀ ਤੇ ਫਿਰ ਜਿਹੜਾ ਕਰਜ਼ ਅਨੁਸ਼ਾਸਨ ਹੈ ਟੁੱਟੇਗਾ। ਉਹਦੇ ਕਹਿਣ ਦਾ ਮਤਲਬ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ। ਤੇ ਇਸ ਬੀਬੀ ਨੂੰ ਅਸੀਂ ਸਵਾਲ ਕਰਦੇ ਹਾਂ ਕਿ ਜਿਹੜਾ 9 ਲੱਖ ਕਰੋੜ ਰੁਪਈਆ ਜਿਹੜਾ ਤੁਸੀਂ ਵੱਟੇ ਖਾਤੇ 'ਚ ਪਾਇਆ ਕਾਰੋਬਾਰੀਆਂ ਦਾ, ਕੀ ਇਹ ਕਰਜ਼ ਅਨੁਸ਼ਾਸਨ ਇਹ ਨਹੀਂ ਤੋੜਦਾ? ਜਿਹੜਾ ਤੁਸੀਂ 9 ਲੱਖ ਕਰੋੜ ਰੁਪਈਆ ਟੈਕਸਾਂ ਦੇ ਵਿੱਚ ਜਿਹੜੇ ਟੈਕਸ ਚੋਰਾਂ ਨੂੰ ਛੱਡਿਆ ਹੋਇਆ,
ਕਿ ਇਹ ਕਰਜ਼ੇ ਦਾ ਅਨੁਸ਼ਾਸਨ ਨਹੀਂ ਤੋੜਦਾ। 9 ਲੱਖ ਕਰੋੜ ਰੁਪਈਆ ਤੁਸੀਂ ਹਰੇਕ ਸਾਲ ਛੋਟਾਂ ਦੇ ਵਿੱਚ ਦੇ ਦਿੰਦੇ ਹੋ, ਔਰ ਲੁਕਵੇਂ ਰੂਪ ਦੇ ਵਿੱਚ ਬਜਟ 'ਚ ਪਾ ਕੇ ਆਪਣੇ ਚਹੇਤਿਆਂ ਨੂੰ ਤੁਸੀਂ ਛੋਟਾਂ ਪ੍ਰਦਾਨ ਕਰ ਦਿੰਦੇ ਹੋ, ਕਿ ਉਹ ਕਰਜ਼ ਅਨੁਸ਼ਾਸਨ ਨਹੀਂ ਤੋੜਦਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਆ ਕਿ ਜਦੋਂ ਕਿਸਾਨ ਦੀ ਵਾਰੀ ਆਉਂਦੀ ਹੈ, ਉਹਦੇ ਤੇ ਸਾਰਾ ਬੋਝ ਪਾ ਲਿਆ ਜਾਂਦਾ ਹੈ। ਦੇਖੋ ਕਹਿੰਦੇ ਹੁੰਦੇ ਕਿ ਜੀ ਗਰੀਬ ਦੀ ਥਾਲੀ ਨਾ ਮਹਿੰਗੀ ਹੋਵੇ, ਉਹ ਗਰੀਬ ਦੀ ਥਾਲੀ ਸਸਤੀ ਕਰਨ ਦੀ ਇਵਜ਼ ਦੇ ਵਿੱਚ ਕਿਸਾਨ ਤੇ ਸਾਰਾ ਬੋਝ ਪਾ ਦਿੱਤਾ ਜਾਂਦਾ ਹੈ। ਕਿਸਾਨ ਨੂੰ ਉਹ ਅਨਾਜ ਦਾ ਮੁੱਲ ਨਹੀਂ ਮਿਲਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, 1970 ਦੇ ਵਿੱਚ 76 ਰੁਪਏ ਕਣਕ ਸੀ ਤੇ ਅੱਜ 1625 ਰੁਪਏ ਆ। ਕਿੰਨੇ ਗੁਣਾ ਵਧੀ। ਤੇ ਜਦ ਕਿ ਉਸ ਸਮੇਂ ਜਿਹੜੀ ਤਨਖਾਹ ਕੇਂਦਰੀ ਮੁਲਾਜ਼ਮਾਂ ਦੀ ਕੋਈ 200-400 ਰੁਪਈਆ ਸੀ, ਉਹ ਅੱਜ ਲੱਖ ਲੱਖਾਂ ਲੱਖ ਨੂੰ 'ਚ ਪਹੁੰਚੀ ਹੋਈ ਹੈ। ਬਿਲਕੁਲ। ਸੋ ਉੱਥੇ ਕਹਿ ਦਿੰਦੇ ਜੀ ਮਹਿੰਗਾਈ ਦਾ ਰਿਹਾ, ਤੇ ਇਹ ਜਿਹੜਾ ਕਿਸਾਨ ਮਰਦਾ ਪਿਆ ਇਹਦੇ ਬਾਰੇ ਕੋਈ ਸੋਚਦਾ ਹੀ ਨਹੀਂ। ਸੋ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਕਿਸਾਨ ਪਹੁੰਚ ਚੁੱਕਾ। ਜੇ ਹੁਣ ਸਥਿਤੀ ਇਹੋ ਜਿਹੀ ਆ ਕਿ ਜੇ ਹੁਣ ਕੁਛ ਨਾ ਕੀਤਾ ਗਿਆ, ਫਿਰ ਗੱਲ ਅਭੀ ਨਹੀਂ ਤੋਂ ਕਭੀ ਨਹੀਂ ਵਾਲੀ ਆ ਜਾਣੀ ਹੈ। ਪਰ ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕੀ ਬਣਦਾ। ਤਮਿਲਨਾਡੂ ਵਾਲੇ ਕਿਸਾਨ ਦਿੱਲੀ 'ਚ ਆ ਗਏ ਆ। ਹੋਰ ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਜੇ ਯੂਪੀ ਦੇ ਵਿੱਚ ਇਹਨਾਂ ਨੇ ਥੋੜ੍ਹਾ ਬਹੁਤ ਕਰ ਵੀ ਦਿੱਤਾ, ਤੇ ਜਿਹੜੇ ਦੂਜੇ ਸਟੇਟਾਂ ਦੇ ਕਿਸਾਨ ਆ ਉਹ ਇਸ ਤਰ੍ਹਾਂ ਹੋਣਗੇ। ਕੋਈ ਖੋਪੜੀਆਂ ਲੈ ਕੇ ਆਇਆ ਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਕੋਈ ਲਾਸ਼ਾਂ ਹੀ ਮੋਢੇ ਤੇ ਲਾ ਕੇ ਰਹਿ ਆਵੇ। ਜੀ ਜੀ ਜੀ। ਅਗਲੀ ਗੱਲ ਕਰੀਏ, ਇੱਕ ਗੁਰਦੁਆਰਿਓਂ ਪ੍ਰਸ਼ਾਦ ਖਾਣ ਤੋਂ ਬਾਅਦ ਦੇ ਵਿੱਚ ਇੱਕ ਬੱਚੇ ਦੀ ਮੌਤ, ਇੱਕ ਗੰਭੀਰ ਰੂਪ ਦੇ ਵਿੱਚ ਜੇਰੇ ਇਲਾਜ ਤੇ 20 ਬਿਮਾਰ। ਇਹ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਜੀ। ਬਟਾਲੇ ਸ਼ਹਿਰ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਸੀ, ਗੁਰੂ ਤੇਗ ਬਹਾਦਰ ਗੁਰਦੁਆਰਾ ਸੀਗਾ। ਉਹਦੇ ਵਿੱਚੋਂ ਬੱਚੇ ਪ੍ਰਸ਼ਾਦ ਖਾ ਕੇ ਆਏ ਆ। ਪ੍ਰਸ਼ਾਦ ਖਾ ਕੇ ਆ ਕੇ ਜਦੋਂ ਘਰੇ ਉਹ ਬੈਠੇ ਆ, ਉਹਨਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਬਥਵੀਆਂ ਜਿਹੀਆਂ ਮਾਰਨ ਲੱਗ ਪਿਆ। ਮਾਪਿਆਂ ਨੇ ਸੋਚਿਆ ਕੋਈ ਕਸਰ ਕੁਸਰ ਹੋ ਗਈ ਹੈ, ਜਿਵੇਂ ਆਪਣੇ ਘਰਾਂ 'ਚ ਆਮ ਹੀ ਕਹਿ ਦਿੰਦੇ ਆ, ਕੋਈ ਛਾਇਆ ਜੀ ਛੋਇਆ ਆ ਗਈ ਆ। ਪਰ ਜਦੋਂ ਉਹ ਬੱਚਾ ਡਿੱਗਣ ਲੱਗ ਪਿਆ, ਥਿੜਕਣ ਲੱਗ ਪਿਆ, ਫਿਰ ਉਹਨਾਂ ਨੂੰ ਇਸ ਤਰ੍ਹਾਂ ਜਾਪਿਆ ਕਿ ਕੁਛ ਨਾ ਕੁਛ ਹੋਇਆ। ਬੱਚੇ ਨੂੰ ਹਸਪਤਾਲ ਲੈ ਗਏ, ਉਹ ਬੱਚਾ ਬਚਿਆ ਨਹੀਂ। ਇਸੇ ਤਰ੍ਹਾਂ ਦੂਜੇ ਘਰਾਂ 'ਚ ਜਦੋਂ ਰੌਲਾ ਪਿਆ ਕਿ ਸਾਡੇ ਘਰ ਵੀ ਇਸ ਤਰ੍ਹਾਂ ਕੰਡਿਆ ਬੱਚਾ, ਸਾਡਾ ਵੀ ਧੌਣ ਸੁੱਟ ਗਿਆ, ਸਾਡਾ ਬੱਚਾ ਵੀ ਤੜਫਣ ਲੱਗ ਪਿਆ। ਸੋ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਕੁਛ ਨਾ ਕੁਛ ਬੱਚਿਆਂ ਨੇ ਖਾ ਲਿਆ। ਬਾਅਦ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ, ਇੱਕ ਨੂੰ ਹੁਣ ਅੰਮ੍ਰਿਤਸਰ ਲਗਾਏ ਆ। ਉਹਦੀ ਸਥਿਤੀ ਵੀ ਹੈ ਜਿਹੜੀ ਸਰੀਰ ਦੀ ਬਹੁਤ ਨਾਜ਼ੁਕ ਆ। 20 ਦੇ ਕਰੀਬ ਜਿਹੜੇ ਬੱਚੇ ਉਹ ਬਿਮਾਰ ਆ। ਗੁਰਦੁਆਰੇ ਪ੍ਰਬੰਧਨ ਦਾ ਜਿਹੜਾ ਕਹਿਣਾ ਉਹ ਇਹ ਆ ਕਿ ਉਹ ਕਹਿੰਦੇ ਕਿ ਜੀ ਪ੍ਰਸ਼ਾਦ ਗੁਰਦੁਆਰੇ ਨਹੀਂ ਬਣਾਇਆ ਜਾਂਦਾ, ਕਿਉਂਕਿ ਇੱਥੇ ਆਮ ਤੌਰ ਤੇ ਫੁੱਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਬੱਚਿਆਂ ਜੀ ਨੂੰ। ਪਰ ਉਹ ਕਹਿੰਦੇ ਕਿ ਕਿਉਂਕਿ ਗਵਾਂਢ ਦੇ ਵਿੱਚ ਕਿਸੇ ਦੇ ਦਸਤਾਰਬੰਦੀ ਸੀਗੀ ਕਿਸੇ ਦੇ ਬੱਚੇ ਦੇ, ਉੱਥੇ ਅਖੰਡ ਪਾਠ ਦੇ ਭੋਗ ਪਾਏ ਗਏ ਸਨ ਤੇ ਦੇਗ ਜਿਹੜੀ ਵਰਤਾਈ ਗਈ ਉਹਦੇ ਚੋਂ ਕਾਫੀ ਦੇਗ ਬਚ ਗਈ ਸੀ। ਉਹ ਘਰ ਵਾਲੇ ਦੇਗ ਇੱਥੇ ਦੇ ਗਏ ਆ ਤੇ ਗ੍ਰੰਥੀ ਸਿੰਘ ਨੇ ਦੇਗ ਵਰਤਾਤੀ ਹੈ। ਹਾਲਾਂਕਿ ਜਿਹੜਾ ਗ੍ਰੰਥੀ ਸਿੰਘ ਹੈ ਗੁਰਦੁਆਰੇ ਦਾ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਹਿਰਾਸਤ 'ਚ ਲੈ ਲਿਆ ਕਹਿ ਲਓ ਜਾਂ ਗ੍ਰਿਫਤਾਰ ਕਹਿ ਲਿਆ, ਕੁਛ ਕਹਿ ਲਓ। ਉਹਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਂਝ ਹੁਣ ਇਹ ਸੋਚਣ ਵਾਲੀ ਗੱਲ ਹੈ, ਕਿਉਂਕਿ ਅਸੀਂ ਕੋਈ ਵੀ ਸਿੱਟਾ ਨਹੀਂ ਕੱਢ ਸਕਦੇ ਕਿ ਕਿਸੇ ਦੇ ਘਰੋਂ ਜੇ ਪ੍ਰਸ਼ਾਦ ਆਇਆ, ਹੋ ਸਕਦਾ ਕੋਈ ਗਲਤੀ ਨਾਲ ਕੋਈ ਚੀਜ਼ ਪੈ ਗਈ ਹੋਵੇ ਜਾਂ ਕਿਸੇ ਨੇ ਸ਼ਰਾਰਤ ਦੇ ਨਾਲ ਕੋਈ ਚੀਜ਼ ਮਿਲਾ ਦਿੱਤੀ ਹੋਵੇ। ਇਹ ਤੇ ਹੁਣ ਬਹੁਤ ਬਰੀਕੀ ਨਾਲ ਜਾਂਚ ਪੜਤਾਲ ਹੋਵੇ, ਉਹ ਠੀਕ ਆ। ਪਰ ਇਸ ਜੀ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਦੇਗ ਹੈ ਜਿਹੜੀ ਉਹਦੀ ਨਿਗਰਾਨੀ 'ਚ ਬਣੀ ਹੋਵੇ, ਦੇਗ ਉਹਨੇ ਆਪ ਬਣਾਈ ਹੋਵੇ। ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਵਾਪਰ ਚੁੱਕੀਆਂ। ਤੁਹਾਨੂੰ ਯਾਦ ਹੋਣਾ ਹੈ, ਪਿਛਲੇ ਸਾਲ ਕਪੂਰਥਲਾ ਦੇ ਵਿੱਚ ਇਸੇ ਤਰ੍ਹਾਂ ਇੱਕ ਅੰਗਹੀਣ ਬੱਚਿਆਂ ਦੇ ਜਿਹੜੇ ਹੁੰਦੇ ਆ ਬਣਾਏ, ਸਮਾਜ ਸੇਵੀਆਂ ਨੇ ਹੋਮ ਬਣਾਏ ਹੁੰਦੇ ਆ। ਇਹਨਾਂ ਦੇ ਵਿੱਚ ਇੱਕ ਹੋਮ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾਨੀ ਸੱਜਣ ਖਾਣਾ ਦੇ ਗਿਆ, ਤੇ ਉਹ ਖਾਣਾ ਖਾਣ ਦੇ ਨਾਲ ਵਿਚਾਰੇ ਕਿੰਨੇ ਹੀ ਬੱਚੇ ਜਿਹੜੇ ਪਹਿਲਾਂ ਹੀ ਜਿਨ੍ਹਾਂ ਨੂੰ ਆਪਾਂ ਚੈਲੰਜ ਚਿਲਡ ਕਹਿ ਦਿੰਦੇ ਆ, ਚੈਲੰਜ ਚਿਲਡ ਜਿਹੜੇ ਸੀਗੇ, ਉਹ ਚੁਣੌਤੀ ਵਾਲੇ, ਜਿਨ੍ਹਾਂ ਦੀ ਜੀਵਨ ਚੁਣੌਤੀ ਹੈ, ਉਹ ਜੀਵਨ ਚੁਣੌਤੀ 'ਚ ਅੱਗੇ ਵਧਣ ਦੀ ਥਾਂ ਤੇ ਉਹ ਫੌਤ ਹੀ ਹੋ ਗਏ ਉਸ ਖਾਣੇ ਦੇ ਨਾਲ ਸਿਰਫ। ਜੀ ਜਦ ਕਿ ਉਹ ਆਏ ਸੀ ਕਿ ਉਸ ਜੀਵਨ ਦੀ ਚੁਣੌਤੀ ਨੂੰ ਉਹ ਆਸਾਨੀ ਦੇ ਨਾਲ ਸਰ ਕਰ ਸਕਣ ਉਸ ਚਿਲਡ ਹੋਮ ਦੇ ਵਿੱਚ। ਪਰ ਉਸ ਖਾਣੇ ਨੇ 3-4 ਬੱਚੇ ਸੀਗੇ ਜਿਹੜੇ ਮੌਤ ਦੇ ਮੂੰਹ ਵਿੱਚ ਧੱਕ ਦਿੱਤੇ। ਉਦੋਂ ਵੀ ਇਨਵੈਸਟੀਗੇਸ਼ਨ ਹੋਈ ਤੇ ਪਤਾ ਲੱਗਿਆ ਉਹ ਜਿਹੜਾ ਖਾਣਾ ਸੀਗਾ ਉਹ ਕਿਸੇ ਦੇ ਘਰ ਦੇ ਕੋਈ ਪ੍ਰੋਗਰਾਮ ਸੀ, ਸਮਾਗਮ ਸੀਗਾ। ਉਸ ਖਾਣੇ ਦੇ ਬਣੇ ਤੋਂ ਬਾਅਦ ਉਹ ਖਾਣਾ ਉੱਥੇ ਖਾਧਾ ਗਿਆ, ਫਿਰ ਬਚ ਗਿਆ। ਬਚੇ ਹੋਏ ਖਾਣੇ ਨੂੰ ਉੱਥੇ ਕਪੂਰਥਲਾ ਦੇ ਵਿੱਚ ਉਸ ਚਿਲਡ ਹੋਮ ਦੇ ਅੰਦਰ ਦਿੱਤਾ ਗਿਆ। ਤੇ ਜਦ ਤੱਕ ਉਹ ਖਾਣਾ ਸੀਗਾ ਜਿਹੜਾ ਜ਼ਹਿਰੀਲਾ ਹੋ ਚੁੱਕਾ ਸੀ, ਕਿਉਂਕਿ ਕਈ ਘੰਟੇ ਉਹ ਖਾਣਾ ਪਿਆ ਰਿਹਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ, ਇਹ ਥੋੜ੍ਹੀ ਜਿਹੀ ਮੁਸਤੈਦੀ
ਵਿਖਾਉਣ ਦੀ ਜ਼ਰੂਰਤ ਆ। ਉਂਝ ਇਸ ਘਟਨਾ ਨੇ ਬਹੁਤ ਹੀ ਲੋਕਾਂ ਨੂੰ ਅੱਜ ਵਿਲੁੰਦਰਿਆ ਕਿ ਇਸ ਤਰ੍ਹਾਂ ਬੱਚਿਆਂ ਨੂੰ ਗੁਰੂ ਘਰੋਂ ਇਹ ਜਿਹੜਾ ਪ੍ਰਸ਼ਾਦ ਮਿਲਿਆ, ਇਹਦੇ ਕਰਕੇ ਇੱਕ ਨੂੰ ਜਾਨ ਗਵਾਉਣੀ ਪਈ, ਦੂਜਿਆਂ ਦੀ ਜਾਨ ਤੇ ਬਾਣ ਆਈ ਹੈ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਜੀ, ਜੀ ਬਿਲਕੁਲ। ਅਤੇ ਮਿੰਟੂ ਜੀ, ਅਗਲੀ ਆਪਾਂ ਗੱਲਬਾਤ ਕਰੀਏ ਵੀ ਕੈਦੀ ਨੂੰ ਬਣਾ ਦਿੱਤਾ ਡਾਕਟਰ, ਮਰੀਜ਼ ਦੀ ਹੋਈ ਮੌਤ। ਇੱਥੇ ਹਰ ਸ਼ਾਖ ਤੇ ਉੱਲੂ ਬੈਠਾ ਜੀ। ਕਹਿੰਦੇ ਹੁੰਦੇ ਨਾ ਕਿ ਇੱਕ ਹੀ ਉੱਲੂ ਗੁਲਿਸਤਾਨ ਨੂੰ ਬਰਬਾਦ ਕਰਨ ਲਈ ਬਹੁਤ ਆ। ਇੱਥੇ ਹਰ ਸ਼ਾਖ ਤੇ ਉੱਲੂ ਆ, ਤੇ ਸ਼ਾਖ ਤੇ ਵੀ ਕਿ ਹੁਣ ਤਾਂ ਉੱਲੂਆਂ ਦੀ ਆਬਾਦੀ ਬਹੁਤ ਜ਼ਿਆਦਾ ਵੱਧ ਗਈ ਹੈ। ਅਸਲ ਦੇ ਵਿੱਚ ਇਹ ਕੈਦੀ ਡਾਕਟਰ ਕਿਵੇਂ ਬਣਿਆ, ਇਹਦੇ ਪਿੱਛੇ ਵੀ ਇੱਕ ਕਹਾਣੀ ਆ। ਕਈ ਲੋਕ ਇਸ ਚੀਜ਼ ਨੂੰ ਲੈ ਕੇ ਦੁਬਿਧਾ 'ਚ ਕਿ ਕੈਦੀ ਕਿਵੇਂ ਆ ਕੇ ਡਾਕਟਰ ਬਣ ਸਕਦਾ ਹਸਪਤਾਲ ਦੇ ਵਿੱਚ। ਅਸਲ ਦੇ ਵਿੱਚ ਇਹ ਕੈਦੀ ਸੀਗਾ ਜਿਹੜਾ, ਇਹਦਾ ਨਾਂ ਰਿਤਨੇਸ਼ ਸੀਗਾ। ਇਹ ਨਾਬਾਲਗ ਜੇਲ੍ਹ ਦੇ ਵਿੱਚ ਕੈਦ ਕੱਟਦਾ ਹੈ। ਜੀ, ਜਿਹੜੇ ਜੁਵੈਨਾਈਲ ਮਾਮਲੇ ਹੁੰਦੇ ਆ ਨਾ ਰਾਜ ਕਰਨਵੀਰ ਸਿੰਘ ਜੀ, ਜੀ। ਜਿੱਦਾਂ ਚਾਹੇ ਕਿਸੇ ਨੇ ਕਤਲ ਕੀਤਾ ਹੈ, ਨਾਬਾਲਗ ਨੇ, ਚਾਹੇ ਰੇਪ ਕੀਤਾ, ਕਿਉਂਕਿ ਹੁਣ ਤੇ ਰੇਪ ਦੇ ਮਾਮਲਿਆਂ 'ਚ ਕਾਨੂੰਨ ਥੋੜ੍ਹਾ ਜਿਹਾ ਸਖਤ ਹੋ ਗਿਆ ਨਾਬਾਲਗਾਂ ਦੇ ਮਾਮਲੇ 'ਚ ਵੀ। ਜੀ, ਪਰ ਪਹਿਲਾਂ ਜਿਹੜੇ 2012-13 ਤੋਂ ਪਹਿਲਾਂ ਦੇ ਮੁਕੱਦਮੇ ਆ, ਉਹ ਹਾਲੇ ਵੀ ਜਦੋਂ ਉਹ ਨਿਪਟਾਏ ਜਾਂਦੇ ਆ ਤੇ ਉਹਨਾਂ ਦੇ ਵਿੱਚ ਸਜ਼ਾ ਜਿਹੜੀ 4-4, 5-5 ਸਾਲ ਹੀ ਦਿੱਤੀ ਜਾਂਦੀ ਹੈ। ਚਾਹੇ ਜਿੱਡਾ ਮਰਜ਼ੀ ਕੋਈ ਨਾਬਾਲਗ ਨੇ ਗੰਭੀਰ ਗੁਨਾਹ ਕੀਤਾ, ਉਹਦੀ ਜੀ, ਸਜ਼ਾ ਇੰਨੀ ਕੁ ਦਿੰਦੇ ਆ। ਉਹਦੇ 'ਚ ਫਿਰ ਕੀ ਕਰਦੇ ਆ ਕਿ ਕੁਛ ਵਕਫਾ ਜੇਲ੍ਹ ਦੇ ਵਿੱਚ ਕਟਾ ਕੇ, ਜਿੱਦਾਂ ਹੁਣ ਕਿਸੇ ਨੂੰ 4 ਸਾਲ ਕੈਦ ਹੋਊਗੀ, 2 ਸਾਲ ਜੇਲ੍ਹ ਦੇ ਵਿੱਚ ਉਹਨੇ ਬਿਤਾ ਲਏ ਆ, ਫਿਰ ਉਹਨੂੰ ਬਾਹਰ ਕੱਢਣ ਲੱਗ ਜਾਂਦੇ। ਜਿੱਦਾਂ ਉਹ ਬੈਂਡ ਵਜਾਉਂਦੇ ਆ ਨਾ, ਜਿੱਦਾਂ ਫੌਜੀ ਬੈਂਡ ਹੁੰਦਾ ਹੈ, ਜੇਲ੍ਹ ਵਾਲਿਆਂ ਦਾ ਵੀ ਬੈਂਡ ਹੁੰਦਾ ਹੈ, ਉਹ ਵਿਆਹ ਸ਼ਾਦੀਆਂ ਤੇ ਵੀ ਭੇਜਦੇ ਆ ਲੁਧਿਆਣੇ ਜੇਲ੍ਹ ਦਾ। ਫਿਰ ਜਾਂ ਉਹ ਹੁੰਦਾ ਕਿ ਕੁਛ ਕੈਦੀਆਂ ਨੂੰ ਉਹ ਬਾਹਰ ਖੇਤੀ ਕਰਨ ਭੇਜ ਦਿੰਦੇ ਆ। ਕੁਛ ਮੁੰਡੇ ਹੁੰਦੇ ਆ ਜਿਹੜੇ ਉਹ ਉੱਥੇ ਖੇਡਣ ਲੱਗ ਜਾਂਦੇ ਆ, ਉਹ ਜਿਹੜੇ ਜੇਲ੍ਹਾਂ ਦੇ ਮੁਕਾਬਲੇ ਹੁੰਦੇ ਜਾਂ ਹੋਰ ਟੂਰਨਾਮੈਂਟ ਹੁੰਦੇ ਆ, ਉਹਨਾਂ 'ਚ ਵੀ ਚਲੇ ਜਾਂਦੇ ਆ। ਕੁਛ ਹੁੰਦੇ ਆ ਜਿਨ੍ਹਾਂ ਨੂੰ ਸਮਾਜਿਕ ਸੇਵਾ ਲਾ ਦਿੱਤੀ ਜਾਂਦੀ ਹੈ ਕਿ ਭਾਈ ਤੁਸੀਂ ਫਲਾਣੇ ਗੁਰਦੁਆਰੇ 'ਚ ਚਲੇ ਜਾਓ, ਜਾਂ ਫਲਾਣੇ ਕੁਸ਼ਟ ਆਸ਼ਰਮ ਦੇ ਵਿੱਚ ਚਲੇ ਜਾਓ, ਕੋਹੜੀ ਆਸ਼ਰਮ ਦੇ ਵਿੱਚ ਚਲੇ ਜਾਓ, ਉੱਥੇ ਸੇਵਾ ਕਰੋ। ਕਈਆਂ ਨੂੰ ਫਿਰ ਹਸਪਤਾਲ 'ਚ ਭੇਜ ਦਿੰਦੇ ਆ ਕਿ ਚਲੋ ਭਾਈ ਤੁਸੀਂ ਉੱਥੇ ਮਰੀਜ਼ਾਂ ਦੀ ਦੇਖਭਾਲ ਕਰੋ। ਜਿਹੜਾ ਘੱਟ ਪੜ੍ਹਿਆ ਲਿਖਿਆ ਉਹਨੂੰ ਕਹਿ ਦਿੰਦੇ ਆ ਕਿ ਚੱਲ ਤੂੰ ਉੱਥੇ ਝਾੜੂ ਪੋਚਾ ਕਰੀ। ਇਹ ਹੁੰਦਾ ਪਰਪਸ ਕਿ ਉਹ ਜਿਹੜਾ ਬੰਦਾ ਉਹ ਸਮਾਜ ਦੇ ਨਾਲ ਜੁੜੇਗਾ ਜਾ ਕੇ, ਉਹਦੇ 'ਚ ਸਮਾਜ ਪ੍ਰਤੀ ਆਪਣੇ ਫਰਜ਼ ਉਹ ਜਾਗੇਗੀ, ਉਹਦੀ ਚੇਤਨਾ ਨੂੰ ਜਾਗ ਲੱਗੇਗੀ। ਪਰ ਇੱਥੇ ਉਲਟ ਸੀ ਮਸਲਾ। ਇਸ ਮੁੰਡੇ ਨੂੰ ਜਦੋਂ ਭੇਜਿਆ ਗਿਆ ਹਸਪਤਾਲ ਦੇ ਵਿੱਚ, ਇਹਨੇ ਕੰਮ ਕੀਤਾ, ਡਾਕਟਰਾਂ ਨੂੰ ਇਹ ਲੱਗਾ ਕਿ ਫ੍ਰੀ ਦਾ ਕਾਮਾ ਮਿਲ ਗਿਆ ਸਾਨੂੰ। ਉਹਨਾਂ ਨੇ ਹੌਲੀ ਹੌਲੀ ਉਹਨੂੰ ਆਪਦੇ ਨਾਲ ਹੀ ਰਲਾ ਲਿਆ ਤੇ ਮੁੰਨਾ ਭਾਈ MBBS ਬਣਾ ਲਿਆ ਕਿ ਤੂੰ ਇਸ ਤਰ੍ਹਾਂ ਕਰਿਆ ਕਰ, ਆ ਵੇਖ ਟਾਂਕੇ ਇਸ ਤਰ੍ਹਾਂ ਲੱਗਦੇ ਆ, ਆਹ ਟੀਕਾ ਇਸ ਤਰ੍ਹਾਂ ਲੱਗਦਾ, ਆਹ ਡੋਜ਼ ਹੈ ਜਿਹੜੀ ਇਸ ਤਰ੍ਹਾਂ ਦੇਣੀ ਹੈ ਗੋਲੀ ਦੀ, ਆਹ ਬਲੱਡ ਹੈ ਜਿਹੜਾ ਉਹ ਇਸ ਤਰ੍ਹਾਂ ਦੇਖਣਾ, ਜੀ, ਬੁਖਾਰ ਇੱਦਾਂ ਚੈੱਕ ਕਰਨਾ। ਉਹਨੂੰ ਹੌਲੀ ਹੌਲੀ ਉਹਨਾਂ ਨੇ ਪੱਕਾ ਡਾਕਟਰ ਹੀ ਬਣਾ ਛੱਡਿਆ ਸੀ। ਦੱਸਦੇ ਆ ਕਿ ਕੱਲ ਇਸੇ ਤਰ੍ਹਾਂ ਹੀ ਉਹਨੇ ਇੱਕ ਮਰੀਜ਼ ਨੂੰ ਹੱਥ ਪਾ ਲਿਆ, ਤੇ ਮਰੀਜ਼ ਨੂੰ ਹੱਥ ਕਾਹਦਾ ਪਾਇਆ, ਫਿਰ ਉਹਦਾ ਪੱਕਾ ਹੀ ਕਲਿਆਣ ਕਰ ਦਿੱਤਾ। ਉਹ ਚੱਲ ਵਸਿਆ। ਹੁਣ ਘਰ ਵਾਲੇ ਜਿਹੜੇ ਕਹਿੰਦੇ ਕਿ ਇਸ ਬੰਦੇ ਦੀ ਲਾਪਰਵਾਹੀ ਕਰਕੇ ਸਾਡਾ ਬੰਦਾ ਮਰਿਆ। ਹਾਲਾਂਕਿ ਜਿਹੜੇ ਡਾਕਟਰ ਆ ਉਹ ਇਹ ਗੱਲ ਕਹਿੰਦੇ ਕਿ ਨਹੀਂ ਜੀ, ਅਸੀਂ ਤੇ ਇਹਨੂੰ ਬਤੌਰ ਸਫਾਈ ਸੇਵਾਦਾਰੀ ਰੱਖਿਆ, ਡਾਕਟਰ ਵਾਲਾ ਕੰਮ ਕਰਾ ਕੇ ਇਹਦੇ ਤੋਂ ਮਰਨਾ। ਪਰ CCTV ਫੁਟੇਜ ਦੇ ਵਿੱਚ ਉਹ ਉਸ ਮਰੀਜ਼ ਦਾ ਇਲਾਜ ਕਰਦਾ ਨਜ਼ਰ ਆਉਂਦਾ, ਤੇ ਇਲਾਜ ਵੀ ਇਸ ਤਰ੍ਹਾਂ ਕਰਦਾ ਪਿਆ ਜਿਸ ਤਰ੍ਹਾਂ ਉਹ 20 ਸਾਲ ਦਾ ਤਜਰਬੇਕਾਰ ਡਾਕਟਰ ਹੋਵੇ, ਤੇ ਡਾਕਟਰ ਵੀ ਕੋਈ ਫੰਨੇ ਖਾ ਹੋਵੇ। ਹੁਣ ਇਸ ਮਾਮਲੇ ਤੇ ਡਾਕਟਰ ਚੁੱਪੀ ਧਾਰ ਗਏ ਕਿ ਉਹ CCTV ਦੇ ਵਿੱਚ ਤੇ ਇਲਾਜ ਕਰੀ ਜਾਂਦਾ। ਉਹ ਇਹ ਨਹੀਂ ਦੱਸਦੇ ਕਿ ਹੁਣ ਜਿਹੜਾ ਇਲਾਜ ਕਰਦਾ ਪਿਆ ਸੀ ਆਪਣੇ ਪੱਧਰ ਤੇ ਕਰਦਾ ਪਿਆ ਸੀ ਜਾਂ ਤੁਹਾਡੇ ਆਖੇ ਤੇ ਕਰਦਾ ਪਿਆ ਸੀ। ਵੈਸੇ ਇਸੇ ਸ਼ਹਿਰ ਦੇ ਵਿੱਚ ਰਾਜ ਕਰਨਵੀਰ ਸਿੰਘ ਜੀ, ਤੁਹਾਨੂੰ ਯਾਦ ਹੋਣਾ ਹੈ, ਇੱਕ ਸਰਕਾਰੀ ਹਸਪਤਾਲ ਦੇ ਵਿੱਚ ਇੱਕੋ ਸੱਟੇ ਉਦੋਂ 4-5 ਨਵਜਾਤ ਬੱਚੇ ਮਰੇ ਸਨ। ਕਿਵੇਂ ਮਰੇ ਸਨ? ਕਿਉਂਕਿ ਜਿਹੜੀ ਉੱਥੋਂ ਦੀ ਲੇਡੀ ਵੱਡੀ ਡਾਕਟਰ ਸੀਗੀ, ਉਹ ਘਰੋਂ ਜੀ, ਨਹੀਂ ਸੀ ਆਉਂਦੀ, ਤੇ ਉਹ ਟੈਲੀਫੋਨ ਤੇ ਹੀ ਜਿਹੜੀਆਂ ਉੱਥੋਂ ਦੀਆਂ ਸਹਾਇਕ ਸੀ ਬੀਬੀਆਂ, ਚਾਹੇ ਉਹ ਸੇਵਾਦਾਰ, ਚਾਹੇ ਸਵੀਪਰ ਹੈ, ਉਹਨਾਂ ਦੀ ਡਿਊਟੀ ਲਾ ਦਿੰਦੀ ਸੀ ਕਿ ਫਲਾਣੀ ਦੀ ਡਿਲੀਵਰੀ ਤੁਸੀਂ ਕਰ ਦਿਓ, ਫਲਾਣੇ ਦੀ ਡਿਲੀਵਰੀ ਤੂੰ ਕਰ ਦੇ, ਫਲਾਣੇ ਦੀ ਡਿਲੀਵਰੀ ਤੂੰ ਕਰ ਦੇ। ਸੋ ਉੱਥੇ ਘਰੇ ਬੈਠੀ ਹੀ ਉਹ ਆਰਡਰ ਚਲਾਈ ਜਾਂਦੀ ਸੀਗੀ। ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ ਤਾਂ ਉਹ ਬੀਬੀ ਜਿਹੜੀ ਡਾਕਟਰ ਸੀਗੀ, ਜਿਹਦੀ ਡਿਊਟੀ ਸੀ, ਅਸਲ 'ਚ ਉਸ ਸਮੇਂ ਹੈ ਹੀ ਨਹੀਂ ਸੀ, ਔਰ ਉਹਨਾਂ ਦਿਨਾਂ 'ਚ ਹੀ ਹੈ ਨਹੀਂ ਸੀ ਜਦੋਂ 1-2 ਦਿਨਾਂ ਦੇ ਵਿੱਚ ਹੀ ਉੱਥੇ 4-5 ਨਵਜਾਤ ਬੱਚੇ ਮਰ ਗਏ ਸਨ। ਬਾਅਦ ਦੇ ਵਿੱਚ ਕੀ ਹੋਇਆ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਸਸਪੈਂਡ ਇਹ ਕਹਿ ਕੇ ਜੈਨੀ ਸਾਹਿਬ ਨੇ ਕੀਤਾ ਕਿ ਬਹੁਤ ਵੱਡਾ ਦੋਸ਼ ਆ, ਬਹੁਤ ਵੱਡੀ ਲਾਪਰਵਾਹੀ ਆ, ਇਹੋ ਜਿਹੇ ਡਾਕਟਰਾਂ ਨੂੰ ਅਸੀਂ ਮਾਫ ਨਹੀਂ ਕਰਾਂਗੇ। ਤੇ ਫਿਰ 13ਵੇਂ ਦਿਨ, 13ਵਾਂ, ਵੈਸੇ ਤੇ 13ਵਾਂ ਬਹੁਤ ਮਾੜਾ ਹੁੰਦਾ, ਮਰਗਾ ਮੁਰਗਾ ਚ ਕਰਦੇ ਆ, ਤੇ ਉਹਨੇ 13ਵੇਂ ਦਿਨ ਉਸ ਬੀਬੀ ਨੂੰ ਕੁਰਸੀ ਤੇ ਬਿਠਾਤਾ ਸੀ। ਤੇ ਜਦੋਂ ਆਖਿਆ ਲੋਕਾਂ ਨੇ ਕਿ ਜੈਨੀ ਸਾਹਿਬ ਆਹ ਕੀ ਧਰੋ ਕਰਨ ਡਏ ਹੋ ਤੁਸੀਂ, ਇਹਨੂੰ 13 ਦਿਨ ਪਹਿਲਾਂ ਤੇ ਸਸਪੈਂਡ ਕਰਕੇ ਗਏ ਹੋ, ਤੇ ਉਹ ਕਹਿੰਦਾ ਕੀ ਕਰੀਏ ਜੀ, ਡਾਕਟਰਾਂ ਦੀ ਕਮੀ ਬੜੀ ਹੈ। ਹੁਣ
ਜਾਨਾਂ ਵਾਧੂ ਹੈ, ਮਨੁੱਖੀ ਜਾਨਾਂ ਬਹੁਤ ਆ, ਉਹਨਾਂ ਦੀ ਬਹੁਤਾਤ ਆ, ਪਰ ਡਾਕਟਰਾਂ ਦੀ ਕਮੀ ਆ। ਸੋ ਇਹ ਸਭ ਕੁਛ ਅੱਗੇ ਵਾਪਰ ਚੁੱਕਿਆ, ਪਰ ਫਿਰ ਵੀ ਸਬਕ ਨਹੀਂ ਲਿਆ ਜਾ ਰਿਹਾ। ਉਸ ਤਰ੍ਹਾਂ ਹਸਪਤਾਲ ਦੇ ਵਿੱਚ ਹੀ ਨਹੀਂ, ਜੇਲ੍ਹਾਂ ਦੇ ਵਿੱਚ ਵੀ ਇਹੋ ਕੁਝ ਆ। ਜੇਲ੍ਹਾਂ ਦੇ ਜਿਹੜੇ ਅੰਦਰ ਹਸਪਤਾਲ ਹੈ ਰਾਜ ਕਰਨਵੀਰ ਸਿੰਘ ਜੀ, ਉਹਨਾਂ ਦੇ ਵਿੱਚ ਵੀ ਕੈਦੀਆਂ ਨੂੰ ਹੀ ਡਿਸਪੈਂਸਰ ਲਾ ਦਿੱਤਾ ਜਾਂਦਾ ਹੈ, ਤੇ ਫਿਰ ਉੱਥੇ ਜੋ ਚੰਨ ਚੜ੍ਹਦੇ ਆ, ਉਹ ਤੇ ਕੈਦੀ ਤੁਹਾਨੂੰ ਕੋਈ ਦੱਸ ਸਕਦਾ ਹੈ, ਜਿਹਦਾ ਕਿਤੇ ਟੀਕਾ ਪੱਕਿਆ ਹੋਵੇ ਜਾਂ ਉਹਨਾਂ ਚੀਰਾ ਦਿੱਤਾ ਹੋਵੇ। ਉਹ ਜਾਣਦੇ ਕਿ ਉਹ ਜਿਹੜੇ ਦੇਸੀ ਡਾਕਟਰ ਫਿਰ ਉੱਥੇ ਕਿਵੇਂ ਹਲਾਲ ਕਰਦੇ ਆ। ਜਿਹੜਾ ਇਸ ਤਰ੍ਹਾਂ ਬਚ ਜਾਵੇ, ਉਹਨੂੰ ਫਿਰ ਜੇਬ ਦੇ ਪੱਖੋਂ ਵੀ ਹਲਾਲ ਕਰ ਲੈਂਦੇ ਆ। ਜੀ 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 ਬਿਲਕੁਲ। ਮਿੰਟੂ ਜੀ, ਜਲਦੀ ਜਲਦੀ ਆਪਾਂ ਆਪਣੀਆਂ ਗੱਲਾਂ ਦੇ ਵੱਲ ਹੋਰ ਵੱਧਦੇ ਹਾਂ। ਅਗਲੀ ਖਬਰ ਵੀ ਗਾਵਾਂ ਦਾ ਟੈਕਸ ਸ਼ਰਾਬ ਦੇ ਠੇਕੇਦਾਰਾਂ ਦੇ ਕੋਲ ਹੀ ਰਹਿ ਗਿਆ। ਇਹ ਬੜੀ ਧੂਮ ਧੜੱਕੇ ਦੇ ਨਾਲ ਗਊ ਸੈਸ ਲਾਇਆ ਗਿਆ ਸੀਗਾ। ਜੂਨ 2016 ਦੇ ਵਿੱਚ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕਰ ਦਿੱਤਾ। ਜੀ ਉਦੋਂ ਤੋਂ ਲੈ ਕੇ ਹੁਣ ਤੱਕ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਅੰਗਰੇਜ਼ੀ ਬੋਤਲ ਤੇ 10 ਰੁਪਈਏ, ਬੀਅਰ ਦੀ ਬੋਤਲ ਤੇ 5 ਰੁਪਈਏ, ਦੇਸੀ ਬੋਤਲ ਤੇ 5 ਰੁਪਈਏ, ਇਹ ਗਊ ਸੈਸ ਜਿਹੜਾ ਲਾਇਆ ਗਿਆ ਸੀ, ਹੁਣ ਤੱਕ ਜੁੜਦਾ 200 ਤੋਂ ਲੈ ਕੇ 250 ਕਰੋੜ ਤੱਕ ਬਣ ਗਿਆ। ਕਮਾਲ ਦੀ ਗੱਲ ਤੇ ਇਹ ਆ ਕਿ ਇਹ ਸਰਕਾਰ ਬਦਲਣ ਦੇ ਬਾਅਦ ਆંકੜਾ ਨਿਕਲਿਆ ਕਿ ਜਿਹੜਾ 200 ਤੋਂ ਲੈ ਕੇ 250 ਕਰੋੜ ਤੱਕ ਦਾ ਗਊ ਸੈਸ ਸੀਗਾ, ਉਹ ਗਊ ਕਮਿਸ਼ਨ ਕੋਲ ਪਹੁੰਚਿਆ ਹੀ ਨਹੀਂ। ਜਦੋਂ ਪਤਾ ਕੀਤਾ ਕਿ ਉਹ ਕਿੱਥੇ ਰਹਿ ਗਿਆ, ਕੋਟਕਪੂਰੇ ਰਹਿ ਗਿਆ, ਮੋਗੇ ਰਹਿ ਗਿਆ, ਫਰੀਦਕੋਟ ਰਹਿ ਗਿਆ, ਪਤਾ ਲੱਗਿਆ ਕਿ ਨਾ ਕੋਟਕਪੂਰੇ ਰਿਹਾ, ਨਾ ਜੋਗੇ ਰੱਲੇ ਰਿਹਾ, ਇਹ ਤੇ ਠੇਕੇਦਾਰਾਂ ਦੇ ਗੱਲੇ ਰਿਹਾ। ਠੇਕੇਦਾਰਾਂ ਨੇ ਉਹ ਦਿੱਤਾ ਹੀ ਨਹੀਂ। ਤੇ ਹੁਣ ਠੇਕੇਦਾਰ ਕੌਣ ਸਨ? 80% ਠੇਕੇ ਕਾਲੀਆਂ ਤੇ ਕਾਂਗਰਸੀਆਂ ਕੋਲ ਆ ਪੰਜਾਬ ਦੇ ਵਿੱਚ। ਇਸ ਕਰਕੇ ਨਾ ਕਿਸੇ ਨੇ ਬੁਲਾਇਆ ਤੇ ਨਾ ਹੀ ਉਹਨਾਂ ਨੇ ਜਹਿਮਤ ਉਠਾਈ ਹੈ। ਜਿਹੜਾ ਗਊ ਦਾ ਸੈਸ ਸੀਗਾ, ਗਊ ਦੀ ਸੇਵਾ ਜਿਹੜੀ ਕੀਤੀ ਸੀ ਸ਼ਰਾਬੀਆਂ ਨੇ, ਉਹ ਗਊ ਤੱਕ ਪਹੁੰਚੀ ਹੋਈ ਨਹੀਂ। ਤੇ ਸ਼ਰਾਬੀ ਹੁਣ ਪੁੱਛਦੇ ਪਏ ਆ ਕਿ ਭਾਈ ਅਸੀਂ ਤੇ ਔਖੇ ਸੌਖਿਆਂ ਹੋ ਕੇ ਗਊ ਮਾਤਾ ਦੀ ਸੇਵਾ ਕੀਤੀ ਤੇ ਤੁਸੀਂ ਸਾਡੀ ਸੇਵਾ ਤੇ ਹੀ ਇੱਲਾ ਬਣ ਕੇ ਪੈ ਗਏ ਹੋ। ਪਰ ਉਹਨਾਂ ਨੂੰ ਹੁਣ ਇਸ ਗੱਲ ਦੀ ਧਰਵਾਸ ਬੰਨਣੀ ਚਾਹੀਦੀ ਹੈ ਕਿ ਭਾਈ ਭੇਡਾਂ ਦਾ ਕੰਮ ਆ, ਉਹਨਾਂ ਲਵਾਉਣੀ, ਉਹ ਚਾਹੇ ਠੇਕੇਦਾਰ ਹੋਣ ਚਾਹੇ ਸੂਬੇਦਾਰ ਹੋਣ, ਜਿਨ੍ਹਾਂ ਨੇ ਮਰਜ਼ੀ ਲਾ ਲਈ ਹੈ ਉਹਨਾਂ ਨੇ ਉਨੀ ਲਾਉਣੀ ਹੈ। ਜੀ ਜੀ ਬਿਲਕੁਲ। ਅਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਰਦਾਰਾ ਸਿੰਘ ਜੌਹਲ ਨੇ ਨਵੀਂ ਸਰਕਾਰ ਨੂੰ ਕਿਸਾਨੀ ਸੰਕਟ ਦੇ ਹੱਲ ਦੇ ਲਈ ਰਿਪੋਰਟ ਸੌਂਪੀ ਆ। ਸਰਦਾਰਾ ਸਿੰਘ ਜੌਹਲ ਜੀ ਇਸ ਸਮੇਂ ਦੇ ਜਿੰਨੇ ਆਪਣੇ ਭਾਰਤ ਦੇ ਉੱਚ ਕੋਟੀ ਦੇ ਵਿਦਵਾਨ, ਉਹਨਾਂ 'ਚੋਂ ਇੱਕ ਨੇ। ਜੀ ਉਹਨਾਂ ਦੀਆਂ ਕੁਝ ਗੱਲਾਂ ਨਾਲ ਕੁਝ ਲੋਕ ਸਹਿਮਤ ਨਹੀਂ ਹੁੰਦੇ, ਪਰ ਉਹਨਾਂ ਗੱਲਾਂ ਨੂੰ ਜੇ ਚਿੱਥਿਆ ਜਾਵੇ ਤੇ ਉਹ ਗੱਲਾਂ ਬਹੁਤ ਕੀਮਤੀ ਨੇ। ਉਹ ਗੱਲਾਂ ਇਸ ਸਮੇਂ ਬਹੁਤ ਅਨੁਕੂਲ ਨੇ ਜੇ ਲਾਗੂ ਕਰਨੀਆਂ ਹੋਵੇ। ਉਹਨਾਂ ਨੇ ਵੈਸੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਟਰਮ 'ਚ ਵੀ ਰਿਪੋਰਟ ਸੌਂਪੀ ਸੀ, ਪਰ ਉਹਦੇ ਤੇ ਗੌਰ ਨਹੀਂ ਹੋਇਆ। ਬਾਦਲ ਸਾਹਿਬ ਨੇ ਤੇ ਗੌਰ ਕੀਤਾ ਹੀ ਨਹੀਂ ਵੈਸੇ ਵੀ ਰਿਪੋਰਟਾਂ ਦਾ, ਚਾਹੇ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਹੋਵੇ ਚਾਹੇ ਦੂਜੀ ਤੀਜੀ, ਉਹ ਤੇ ਘੱਟ ਹੀ ਗੌਰ ਕਰਦੇ ਸਨ। ਗੌਰਮੈਂਟ ਜੀ ਜ਼ਰੂਰ ਉਹ ਚਲਾ ਗਈ। ਹੁਣ ਫਿਰ ਇੱਕ ਵਾਰੀ ਜਦੋਂ ਨਵੀਂ ਸਰਕਾਰ ਬਣੀ ਆ, ਸਰਦਾਰਾ ਸਿੰਘ ਜੌਹਲ ਦਾ ਇਸ ਮਿੱਟੀ ਨਾਲ ਬਹੁਤ ਪ੍ਰੇਮ ਆ, ਕਿਸਾਨੀ ਪ੍ਰਤੀ ਉਹ ਬਹੁਤ ਚਿੰਤਤ ਰਹਿੰਦੇ। ਉਹਨਾਂ ਨੇ ਇੱਕ ਵਾਰ ਫਿਰ ਰਿਪੋਰਟ ਬਣਾ ਕੇ ਤੇ ਇਹਨਾਂ ਨੂੰ ਦਿੱਤੀ ਹੈ ਕਿ ਭਾਈ ਆਹ ਸਿਫਾਰਿਸ਼ਾਂ ਲਾਗੂ ਕਰੋ ਜੇ ਤੁਸੀਂ ਕਿਸਾਨੀ ਸੰਕਟ ਨੂੰ ਦੂਰ ਕਰਨਾ ਹੈ। ਇਹਦੇ 'ਚ ਕੀ ਹੈ, ਨੁਕਤੇ ਤੇ ਬਹੁਤ ਨੇ, ਮੈਂ ਤੁਹਾਨੂੰ ਸੰਖੇਪ ਦੇ ਵਿੱਚ ਜੀ ਬਿਆਨ ਕਰਕੇ ਦੱਸ ਦੇਣਾ। ਇੱਕ ਤੇ ਕਿ ਦਿਹਾਤੀ ਖੇਤਰ 'ਚ ਸਨਅਤਾਂ, ਯਾਨੀ ਜਿਹਨਾਂ ਨੂੰ ਉਦਯੋਗਿਕ ਇਕਾਈਆਂ ਕਹਿੰਦੇ, ਛੋਟੀਆਂ ਇਹ ਸਥਾਪਿਤ ਕਰੋ। ਦੂਸਰਾ ਕਿ ਖੇਤੀਬਾੜੀ ਸਰਵਿਸ ਸੈਂਟਰ ਖੋਲ੍ਹੋ, ਜਿੱਦਾਂ ਉਹਦੇ 'ਚ ਟਰੈਕਟਰ, ਕਲਟੀਵੇਟਰ, ਤਵੀਆਂ, ਜਿੰਦਰਾ, ਇਹ ਸਾਰੇ ਸੰਦ ਹੋਣ ਤੇ ਕਿਸਾਨ ਹੈ ਜਿਹੜਾ ਉਹ ਰੈਂਟ ਤੇ ਲੈ ਜਾਏ, ਆਪਣਾ ਵਰਤ ਕੇ ਰੈਂਟ ਦੇ ਕੇ ਤੇ ਆਪਣਾ ਕੰਮ ਨਿਬੇੜ ਲਵੇ। ਆ ਜਿਹੜੇ ਟਰੈਕਟਰ ਐਡੇ ਐਡੇ ਰੱਖੇ ਆ, ਕੋਠੇ ਜਿਹੜੇ ਟਰੈਕਟਰ ਲਈ ਫਿਰਦੇ 2-2 4-4 ਕਿੱਲਿਆਂ ਤੇ, ਇਹਦੇ ਤੋਂ ਬਚ ਜਾਣ। ਤੀਸਰਾ ਉਹਨਾਂ ਨੇ ਕਿਹਾ ਕਿ ਮੁਫਤ ਬਿਜਲੀ ਹੈ ਜਿਹੜੀ ਬੰਦ ਕਰ ਦਿੱਤੀ ਜਾਵੇ। ਇਹਦੇ ਪਿੱਛੇ ਲੌਜਿਕ ਇਹ ਆ ਕਿ ਇੱਕ ਤੇ ਪਾਣੀ ਦੀ ਵੇਸਟੇਜ ਬਹੁਤ ਜ਼ਿਆਦਾ ਹੋ ਰਹੀ ਹੈ। ਸੈਕੰਡ ਇਹ ਆ ਕਿ MSP ਜਦੋਂ ਤੈਅ ਹੁੰਦੀ ਹੈ ਉਹਦੇ 'ਚ ਇਹ ਖਰਚਾ ਗਿਣਿਆ ਨਹੀਂ ਜਾਂਦਾ। ਉਹ ਕਹਿੰਦੇ ਕਿ ਭਾਵੇਂ ਥੋੜ੍ਹਾ ਬਹੁਤ ਲਾਓ ਜ਼ਰੂਰ, ਇਹਦੇ ਨਾਲ ਇੱਕ ਤੇ ਪਾਣੀ ਬਚੇਗਾ, ਦੂਸਰਾ MSP ਦੇ ਵਿੱਚ ਵਾਧਾ ਹੋਏਗਾ। ਹੋਰ ਅੱਗੇ ਉਹ ਕਹਿੰਦੇ ਕਿ ਬਜ਼ੁਰਗ ਕਿਸਾਨਾਂ ਨੂੰ ਪੈਨਸ਼ਨ ਲਾਓ, ਕਿਉਂਕਿ ਬਜ਼ੁਰਗ ਕਿਸਾਨ ਦਾ ਹੋਰ ਕੋਈ ਵੀ ਵਸੀਲਾ ਨਹੀਂ ਰਹਿੰਦਾ ਜਦੋਂ ਉਹ ਘਰੇ ਬਹਿ ਜਾਂਦਾ। ਇਹ ਤੋਂ ਇਲਾਵਾ ਉਹਨੇ ਕਿਹਾ ਕਿ 100 ਪਿੰਡਾਂ ਦੇ ਪਿੱਛੇ ਇੱਕ ਵੱਡਾ ਹਸਪਤਾਲ ਬਣਾਓ, ਕਿਉਂਕਿ ਸਿਹਤ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਕਿਸਾਨ ਦਾ ਬਰਬਾਦ ਹੋ ਰਿਹਾ। ਦੂਸਰਾ ਕਿ ਸਿੱਖਿਆ ਸਹੂਲਤਾਂ ਉਹਨਾਂ ਨੂੰ ਵਧੀਆ ਦਿਓ, ਇੱਕ ਮਿਆਰੀ, ਮਤਲਬ ਕਿ ਇੱਕਸਾਰ ਹੋਵੇ ਸਿੱਖਿਆ, ਚਾਹੇ ਉਹ ਨਿੱਜੀ ਸਕੂਲ ਆ ਚਾਹੇ ਸਾਡੇ ਸਰਕਾਰੀ ਸਕੂਲ ਆ, ਉਹਨਾਂ ਦਾ ਪੈਟਰਨ ਹੈ ਜਿਹੜਾ ਸੇਮ ਹੋਵੇ। ਜੀ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਆ ਔਰ ਜਿਹੜੀ ਬਹਿਸ ਦਾ ਵਿਸ਼ਾ ਉਹ ਇਹ ਆ ਕਿ ਉਹ ਕਹਿੰਦੇ ਆ ਕਿ ਸਾਰੇ ਨਸ਼ੇ ਭਾਵੇਂ ਸਖਤੀ ਨਾਲ ਬੰਦ ਕਰ ਦਿਓ, ਪੋਸਟ ਦੇ ਠੇਕੇ ਜ਼ਰੂਰ ਖੋਲ੍ਹ ਦਿਓ। ਉਹ ਕਹਿੰਦੇ ਕਿ ਜਦੋਂ ਪੋਸਟ ਦੇ ਠੇਕੇ ਖੁੱਲ੍ਹੇ ਹੁੰਦੇ ਸਨ ਪੰਜਾਬ ਦੇ ਵਿੱਚ, ਉਸ ਸਮੇਂ ਇੱਥੇ ਅਮਲੀ ਬੰਦਾ ਮਾਰਿਆ ਨਹੀਂ ਸੀ ਲੱਭਦਾ,
ਜਦ ਕਿ ਅੱਜ ਕੱਲ੍ਹ ਅਮਲੀ ਜਿਹੜੇ ਆ ਉਹ ਅਮਲ ਦੇ ਲਈ ਬੰਦੇ ਮਾਰੇ ਵੀ ਜਾਂਦੇ ਆ। ਸੋ ਹੂੰ ਇਹ ਪੋਸਟ ਵਾਲੀ ਜਿਹੜੀ ਗੱਲ ਆ, ਬਹਿਸ ਦਾ ਵਿਸ਼ਾ ਜ਼ਰੂਰ ਹੋ ਸਕਦੀ ਹੈ, ਵਿਵਾਦ ਦਾ ਵਿਸ਼ਾ ਜ਼ਰੂਰ ਹੋ ਸਕਦੀ ਹੈ, ਪਰ ਇਸ ਨੁਕਤੇ ਨੂੰ ਵੀ ਆਪਾਂ ਸੁੱਟ ਨਹੀਂ ਸਕਦੇ। ਕੁੱਲ ਮਿਲਾ ਕੇ ਮੈਂ ਕਹਿਣਾ ਕਿ ਜੋ ਸਰਦਾਰਾ ਸਿੰਘ ਜੌਹਲ ਹੋਰਾਂ ਦੀ ਰਿਪੋਰਟ ਆ, ਇਹਨੂੰ ਜਿੱਥਣਾ ਚਾਹੀਦਾ, ਇਹਨੂੰ ਵੇਖਣਾ ਚਾਹੀਦਾ, ਇਹਨੂੰ ਪੜਚੋਲਣਾ ਚਾਹੀਦਾ ਹੈ। ਇਹੋ ਜਿਹੇ ਵਿਦਵਾਨ ਜਿਹੜੇ ਅੱਜ ਸਾਡੇ ਵਿੱਚ ਬੈਠੇ ਆ, ਜੇ ਇਹਨਾਂ ਨੂੰ ਸਰਕਾਰ ਦੇ ਵਿੱਚ ਬਿਠਾ ਕੇ ਜਾਂ ਸਰਕਾਰ ਦੇ ਨਾਲ ਲੈ ਕੇ ਚੱਲਿਆ ਜਾਵੇ, ਮੇਰੇ ਖਿਆਲ ਦੇ ਨਾਲ ਨਤੀਜੇ ਬਹੁਤ ਬਿਹਤਰ ਹੋਣਗੇ। ਸ਼ਾਇਦ ਕਪਤਾਨ ਸਾਹਿਬ ਇਸ ਗੱਲ ਵੱਲ ਗੌਰ ਕਰਨ, ਜੇ ਗੌਰ ਕਰ ਲੈਣ ਤੇ ਗਵਰਨਮੈਂਟ ਫਿਰ ਕੁਝ ਚੰਗਾ ਕਰ ਸਕਦੀ ਹੈ। ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਮੁਆਵਜ਼ਾ ਨਹੀਂ ਦਿੱਤਾ, ਸ਼ਤਾਬਦੀ ਟ੍ਰੇਨ ਤੇ ਲੁਧਿਆਣਾ ਰੇਲਵੇ ਸਟੇਸ਼ਨ ਦਾ ਦਫ਼ਤਰ ਕੁਰਕ। ਵੈਸੇ ਕਹਿੰਦੇ ਹੁੰਦੇ ਕਿ ਹੋਇਆ ਜੱਟ ਫਕੀਰ ਤੇ ਗਲ ਗੰਢਿਆਂ ਦੀ ਮਾਲਾ। ਹੂੰ ਕਈ ਵਾਰੀ ਇਸ ਤਰ੍ਹਾਂ ਦਾ ਵੀ ਮਾਹੌਲ ਬਣ ਜਾਂਦਾ ਕਿ ਮਾਲਾ ਗੰਢਿਆਂ ਦੀ ਬਣਾਉਣੀ ਪੈਂਦੀ ਹੈ ਮਜਬੂਰੀ ਦੇ ਵਿੱਚ। ਹੂੰ ਇਹ ਕਿਸਾਨ ਸੀਗਾ ਜਿਹੜਾ ਇਹ ਸਮਰਾਲੇ ਲਾਗੇ ਦਾ ਸੀ, ਸੰਪੂਰਨ ਸਿੰਘ ਦਾ ਨਾਮ ਸੀਗਾ। ਜਦੋਂ ਚੰਡੀਗੜ੍ਹ ਤੋਂ ਲੁਧਿਆਣਾ ਰੂਟ ਬਣਿਆ ਨਾ ਰੇਲਵੇ ਦਾ, ਉਸ ਸਮੇਂ ਇਹਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ। ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਹਦਾ ਮੁਆਵਜ਼ਾ ਬਣਦਾ ਸੀ 1 ਕਰੋੜ ਤੇ 5 ਲੱਖ ਦੇ ਕਰੀਬ। ਸੰਪੂਰਨ ਸਿੰਘ ਨੂੰ ਉਹ ਮੁਆਵਜ਼ਾ ਰੇਲਵੇ ਨੇ ਨਹੀਂ ਦਿੱਤਾ। ਇਹਨੇ ਕਈ ਵਾਰ ਗੁਹਾਰ ਲਾਈ, ਕਈ ਵਾਰੀ ਅਰਜ਼ੀਆਂ ਲਿਖੀਆਂ, ਦਰਖਾਸਤ ਕੀਤੀ, ਕਿਸੇ ਨੇ ਗੱਲ ਨਹੀਂ ਗੌਲੀ। ਆਖਰ ਇਹ ਕਿਸਾਨ ਹੈ ਜਿਹੜਾ ਡਿੱਗਦਾ ਢਹਿੰਦਾ ਅਦਾਲਤ ਦੀ ਸ਼ਰਨ 'ਚ ਚਲੇ ਗਿਆ। ਅਦਾਲਤ ਨੇ ਬਹੁਤ ਵਾਰੀ ਇਹਨਾਂ ਦੇ ਅਫਸਰਾਂ ਨੂੰ ਸੰਮਨ ਕੀਤਾ, ਇਹਨਾਂ ਨੂੰ ਬੁਲਾਇਆ ਕਿ ਭਾਈ ਆ ਕੇ ਦੱਸੋ, ਕੋਈ ਜਵਾਬ ਦਿਓ। ਜਦੋਂ ਰੇਲਵੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਦੇ ਕੰਨ 'ਤੇ ਜੂੰ ਨਹੀਂ ਰਿੰਗੀ, ਫਿਰ ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਭਾਈ ਜਾ ਕੇ ਲੁਧਿਆਣਾ ਰੇਲਵੇ ਸਟੇਸ਼ਨ ਹੈ ਜਿਹੜਾ, ਉਹਦਾ ਇੱਕ ਦਫ਼ਤਰ ਤੇ ਇੱਕ ਉੱਥੇ ਕੋਈ ਵੀ ਰੇਲ ਜਿਹੜੀ ਖੜੀ ਹੋਈ ਦੇਖ ਲਿਓ, ਉਹ ਕੁਰਕ ਕਰ ਦਿਓ। ਇਹ ਫਿਰ ਗਏ ਆ, ਲੀਗਲ ਟੀਮ ਨਾਲ ਸੀ। ਸੰਪੂਰਨ ਸਿੰਘ ਵੀ ਉਹ ਫੌਜੀ ਵਾਂਗੂ ਲੈਫਟ ਰਾਈਟ ਕਰਦਾ ਉੱਥੇ ਪਹੁੰਚ ਗਿਆ ਰੇਲਵੇ ਸਟੇਸ਼ਨ ਤੇ। ਨਾਲੇ ਤਾਂ ਪਹਿਲਾਂ ਰੇਲਵੇ ਸਟੇਸ਼ਨ ਦਾ ਇੱਕ ਦਫ਼ਤਰ ਸੀਗਾ ਜਿਹੜਾ ਉਹ ਕੁਰਕ ਕੀਤਾ। ਉਸ ਤੋਂ ਬਾਅਦ ਉੱਥੇ ਸ਼ਤਾਬਦੀ ਐਕਸਪ੍ਰੈਸ ਆ ਗਈ। ਸੰਪੂਰਨ ਸਿੰਘ ਹੋਰਾਂ ਨੇ ਲੈ ਕੇ ਲੀਗਲ ਟੀਮ ਨਾਲ ਉਹ ਵੀ ਵੱਲ ਲਈ, ਉਹਨੂੰ ਵੀ ਕੁਰਕ ਕਰ ਦਿੱਤਾ, ਉਹਨੂੰ ਵੀ ਅਟੈਚ ਕਰ ਦਿੱਤਾ। ਹੁਣ ਕੁਰਕ ਕੀਤੀਆਂ ਦੋਵੇਂ ਸੰਪत्तियां। ਵੈਸੇ ਸੰਪੂਰਨ ਸਿੰਘ ਨੇ ਉਹ ਗੱਡੀ ਸੀ ਜਿਹੜੀ ਸ਼ਤਾਬਦੀ ਐਕਸਪ੍ਰੈਸ, ਉਹਨੂੰ ਜਾਣ ਦਿੱਤਾ। ਉਹ ਕਹਿੰਦੇ ਕਿ ਹੁਣ ਮੇਰੇ ਘਰ ਨੂੰ ਤਾਂ ਕੋਈ ਲੀਹ ਨਹੀਂ ਜਾਂਦੀ, ਜਿੱਥੋਂ ਮੈਂ ਲੈ ਜਾਊਂਗਾ ਇਹਨੂੰ ਜਾਣ ਦਿਓ, ਹਾਲ ਦੀ ਘੜੀ ਕੋਈ ਨਹੀਂ ਕਿਤੇ ਭੱਜ ਚੱਲੀ ਆ। ਸੋ ਗੱਡੀ ਤੇ ਚਲੇ ਗਈ, ਮੁਸਾਫਰਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ, ਪਰ ਉਹ ਅਟੈਚ ਹੋ ਗਈ ਆ। ਹੁਣ ਕੱਲ੍ਹ ਨੂੰ ਜੇ ਇਹ ਨਹੀਂ ਦਿੰਦੇ ਹਰਜਾਨਾ ਜਾਂ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੰਦੇ, ਤਾਂ ਫਿਰ ਇਹ ਜਿਹੜੀ ਹੁਣ ਕੁਰਕੀ ਲਈ ਸੰਪੱਤੀ ਅਟੈਚ ਹੋਈ ਆ ਉਹ ਨਿਲਾਮ ਵੀ ਹੋ ਸਕਦੀ ਹੈ। ਵੈਸੇ ਪੰਜਾਬ ਦੇ ਵਿੱਚ ਇਹ ਨਾ ਸਮਝੋ ਕਿਤੇ ਅਲੋਕਾਰੀ ਗੱਲ ਹੋਈ ਆ। ਇੱਥੇ ਪਾਵਰਕੌਮ ਦਾ ਇੱਕ ਦਫ਼ਤਰ ਪਟਿਆਲੇ, ਉਹਦੇ ਵਿੱਚ ਜਿੰਨੀਆਂ ਕੌਲੀਆਂ ਗਲਾਸ ਤੱਕ ਪਏ ਸਨ ਉਹ ਸਾਰੇ ਅੱਗੇ ਕੁਰਕ ਹੋ ਚੁੱਕੇ ਆਲਰੇਡੀ। ਪਰ ਉਦੋਂ ਵੀ ਇਹਨਾਂ ਨੂੰ ਮੁਆਵਜ਼ਾ ਦੇਣਾ ਪਿਆ ਸੀ ਜਦੋਂ ਕੁਰਕੀ ਦੀ ਨਿਲਾਮੀ ਆ ਗਈ ਸੀ। ਜੀ ਜੀ ਜੀ। ਹਾਂ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।